ਪੰਜਾਬੀ ਰੇਡੀਓ ਜੀ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤੇ ਅੱਜ ਸਾਡੇ ਨਾਲ ਹੋਣਗੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸੁਸ਼ੀਲ ਦੋਸਾਂਝ ਜੀ ਕਰਨਗੇ ਆਪਣੀ ਟਿੱਪਣੀ ਕੀ ਕੁਛ ਹੋ ਰਿਹਾ, ਕੀ ਕੁਛ ਚੱਲ ਰਿਹਾ ਆ, ਚੋਣਾਂ ਦੇ ਮੁਤਾਬਕ ਕੀ ਰਾਜਸੀ ਪਾਰਟੀਆਂ ਕਰ ਰਹੀਆਂ, ਉਹਨਾਂ ਦੀ ਬਿਆਨਬਾਜ਼ੀ ਕਿੱਧਰ ਨੂੰ ਜਾ ਰਹੀ ਆ, ਉਸ ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨੇ ਸਾਡੇ ਸਪੋਂਸਰ ਦਾ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦਾ ਫੋਨ ਨੰਬਰ 4082722500, ਸਰਬਜੀਤ ਸਿੰਘ ਚੋਕਰ ਟਰਲਕ, ਗੁਰਦੀਪ ਸਿੰਘ ਬਿਰਦੀ ਕਲੋਬਸ, ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ, ਜਸਵੀਰ ਸਿੰਘ ਜੋਸਨ ਮਾਊਂਟਨ ਹਾਊਸ। ਬਹੁਤ ਬਹੁਤ ਆਪ ਸਭ ਦੇ ਧੰਨਵਾਦੀ ਆ, ਆਪਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਜੁੜ ਚੁੱਕੇ ਨੇ ਸਾਡੇ ਨਾਲ ਸੁਸ਼ੀਲ ਦੋਸਾਂਝ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ, ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਫਿਰ ਦੋਸਤੋ, ਅਸੀਂ ਤੁਹਾਡੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਹੈ। ਅੱਜ ਜਦੋਂ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਅਸੀਂ ਤੁਹਾਡੇ ਰੂਬਰੂ ਹੋ ਰਹੇ ਹਾਂ ਤੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਤੋਂ ਹੀ ਨੋਮੀਨੇਸ਼ਨ ਜਿਹੜੀਆਂ ਸ਼ੁਰੂ ਹੋ ਗਈਆਂ ਤੇ ਬਕਾਇਦਾ ਚੋਣ ਕਮਿਸ਼ਨ ਦੀ ਸਾਰੀ ਟੀਮ ਇਲੈਕਸ਼ਨ ਦੇ ਜਿਹੜੇ ਪ੍ਰਬੰਧ ਹੈ ਉਹਨਾਂ ਦਾ ਜਾਇਜ਼ਾ ਲੈਣ ਵਾਸਤੇ ਚੰਡੀਗੜ੍ਹ 'ਚ ਪਹੁੰਚ ਚੁੱਕੀ ਹੈ। ਨਾਲ ਦੀ ਨਾਲ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਤੇ ਕੱਲ ਹੀ ਮਨੀਸ਼ ਸਿਸੋਦੀਆ ਆਏ ਸੀ ਡਿਪਟੀ CM ਦਿੱਲੀ ਦੇ, ਤੇ ਉਹਨਾਂ ਨੇ ਆ ਕੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਉਮੀਦਵਾਰ ਦੇ ਤੌਰ ਤੇ ਜਦੋਂ ਪੇਸ਼ ਕੀਤਾ ਤੇ ਉਸ ਤੋਂ ਬਾਅਦ ਸਿਆਸਤ ਬਹੁਤ ਤਿੱਖੀ ਹੋ ਗਈ ਇੱਕ ਦੂਜੇ ਦੇ ਉੱਤੇ। ਕਹਿ ਲਓ ਵੀ ਦੋਸ਼ ਵੀ ਲੱਗਣੇ ਸ਼ੁਰੂ ਹੋ ਗਏ ਨੇ ਤੇ ਆਮ ਆਦਮੀ ਪਾਰਟੀ ਦੀ CM ਦੀ ਜਿਹੜੀ ਮਾਰਾਮਾਰੀ ਹੈ, ਮੁੱਖ ਮੰਤਰੀ ਕੌਣ ਹੋਵੇ, ਉਹਦੀ ਮਾਰਾਮਾਰੀ ਵੀ ਤੇਜ਼ ਹੋਈ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਹਵਾਲੇ ਦੇ ਨਾਲ ਅੱਜ ਦੀ ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ ਤੇ ਗੱਲਬਾਤ ਦਾ ਆਰੰਭ ਕਰਨਗੇ ਬਲਵਿੰਦਰ ਜੀ। ਹਾਂ ਜੀ ਸੁਸ਼ੀਲ ਜੀ, ਤੁਸੀਂ ਗੱਲ ਦਾ ਮੁੰਡ ਬੰਨ੍ਹ ਦਿੱਤਾ ਹੈ ਕਿ ਇਹ ਬਹੁਤ ਭਖਦੀ ਖਬਰ ਆ ਅੱਜ ਲਈ ਕਿ ਕੇਜਰੀਵਾਲ ਹੋਵੇਗਾ CM ਦਾ ਚਿਹਰਾ। ਮਨੀਸ਼ ਸਿਸੋਦੀਆ ਨੇ ਜਿਹੜਾ ਇਹ ਟਿੱਪਣੀ ਕੀਤੀ ਆ ਤੇ ਉਹ ਟਿੱਪਣੀ ਨੂੰ ਵਿਰੋਧੀ ਦਲ ਲੈ ਕੇ ਕੰਧਾਂ ਤੇ ਚੜ੍ਹ ਗਏ ਆ। ਕੀ ਹੈ ਐਕਚੁਅਲੀ ਇਸ ਦੇ ਪਿੱਛੇ, ਕਿਸ ਤਰ੍ਹਾਂ ਦਾ ਬਿਆਨ ਸੀਗਾ? ਦੇਖੋ, ਦੋ ਗੱਲਾਂ ਇਹਦੇ 'ਚ ਹੈ। ਨੰਬਰ ਇੱਕ ਗੱਲ ਤਾਂ ਇਹ ਹੈ ਕਿ ਕਾਫੀ ਦੇਰ ਤੋਂ ਇਹ ਬਾਰ-ਬਾਰ ਗੱਲ ਉੱਠ ਰਹੀ ਸੀ ਵੀ CM ਦਾ ਕੈਂਡੀਡੇਟ ਕੌਣ ਹੋ ਸਕਦਾ ਹੈ, ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦਾ CM ਦਾ ਕੈਂਡੀਡੇਟ ਕੌਣ ਹੋਏਗਾ। ਤੇ ਖੁਦ ਅਰਵਿੰਦ ਕੇਜਰੀਵਾਲ ਕਹਿ ਚੁੱਕੇ ਅੱਜ ਤੋਂ ਹਫ਼ਤਾ ਪਹਿਲਾਂ ਪੰਜਾਬ 'ਚ ਆ ਕੇ ਵੀ CM ਦਾ ਕੈਂਡੀਡੇਟ ਕੌਣ ਹੋਏਗਾ ਅਸੀਂ ਕੋਈ ਗੱਲ ਹੁਣ ਨਹੀਂ ਕਰਨਾ ਚਾਹੁੰਦੇ, ਚੋਣਾਂ ਜਿੱਤਣ ਤੋਂ ਬਾਅਦ ਸਾਡੇ MLA ਤੈਅ ਕਰਨਗੇ ਕਿ CM ਦਾ ਕੈਂਡੀਡੇਟ ਕੌਣ ਹੋਏਗਾ। ਦੂਜੀ ਗੱਲ, ਅਰਵਿੰਦ ਕੇਜਰੀਵਾਲ ਨੇ ਇੱਕ ਤੋਂ ਵੱਧ ਵਾਰ ਇਹ ਗੱਲ ਬਾਰ-ਬਾਰ ਕਹੀ ਵੀ CM ਜਿਹੜਾ ਹੋਏਗਾ ਪੰਜਾਬ ਦਾ, ਉਹ ਪੰਜਾਬ ਦੇ ਵਿੱਚੋਂ ਹੋਏਗਾ। ਪਹਿਲਾਂ ਤਾਂ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜਿਹੜਾ ਸਿੱਖ ਚਿਹਰਾ ਉਹ ਹੋਏਗਾ। ਇਸ ਕਰਕੇ 5-7 ਲੋਕਾਂ ਦੇ ਨਾਂ ਜਿਹੜੇ ਸਾਡੇ ਸਾਹਮਣੇ ਬਾਰ-ਬਾਰ ਆਉਂਦੇ ਰਹੇ ਹੈ ਤੇ ਇਹ ਵੀ ਗੱਲ ਆਉਂਦੀ ਰਹੀ ਹੈ ਵੀ CM ਦੇ ਕੈਂਡੀਡੇਟ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਸਭ ਕੁਝ ਚੰਗਾ ਨਹੀਂ ਹੈ ਤੇ ਅੰਦਰੋਂ ਅੰਦਰ ਹੀ ਮਾਰਾਮਾਰੀ ਹੈ। ਪਿਛਲੇ ਦਿਨਾਂ 'ਚ ਭਗਵੰਤ ਮਾਨ ਨੇ ਆਪਣੇ ਆਪ ਨੂੰ ਪੇਸ਼ ਕਰਨਾ ਸ਼ੁਰੂ ਕਰ ਦਿੱਤਾ। ਵੈਸੇ ਤਾਂ ਅਸੀਂ ਸ਼ੁਰੂ ਤੋਂ ਗੱਲ ਕਹਿ ਰਹੇ ਹਾਂ ਕਿ ਭਗਵੰਤ ਮਾਨ ਦੀਆਂ ਅੱਖਾਂ ਦੇ ਵਿੱਚ CM ਦੀ ਕੁਰਸੀ ਜਿਹੜੀ ਹੈ ਉਹ ਤੈਰ ਰਹੀ ਹੈ, ਪਰ ਭਗਵੰਤ ਮਾਨ ਨੇ ਜਨਤਕ ਮੰਚ ਤੋਂ ਪਬਲਿਕ ਰੈਲੀਆਂ 'ਚ ਕੁਰਸੀ ਤੇ ਖੜ ਕੇ ਭਾਸ਼ਣ ਕਰਦਿਆਂ ਹੱਥ ਖੜੇ ਕਰਾਉਣੇ ਸ਼ੁਰੂ ਕਰ ਦਿੱਤੇ ਲੋਕਾਂ ਦੇ ਵੀ ਦੱਸੋ ਤੁਸੀਂ ਮੈਨੂੰ CM ਦੇਖਣਾ ਚਾਹੁੰਦੇ ਪੰਜਾਬ ਦਾ ਕਿ ਨਹੀਂ। ਇਸੇ ਸੰਦਰਭ ਦੇ ਵਿੱਚ ਸੰਜੇ ਸਿੰਘ ਦਾ ਬਿਆਨ ਆ ਗਿਆ ਭਗਵੰਤ ਮਾਨ ਦੇ ਇੱਕ ਦੋ ਸਟੇਜਾਂ ਤੋਂ, ਜਦੋਂ ਉਹਨਾਂ ਨੇ ਇਹ ਕੀਤਾ। ਸੰਜੇ ਸਿੰਘ ਜਿਹੜੇ ਸੀਨੀਅਰ ਆਗੂ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਹੈ, ਉਹਨਾਂ ਨੇ ਇਹ ਗੱਲ ਸਾਫ਼ ਕੀਤੀ ਕਿ CM ਤਾਂ ਹਾਈ ਕਮਾਨ ਹੀ ਤੈਅ ਕਰੇਗਾ ਤੇ ਭਗਵੰਤ ਮਾਨ ਦੇ ਨਿੱਜੀ ਵਿਚਾਰ ਹੋ ਸਕਦੇ ਆ। ਇਹ ਸਾਰਾ ਕੁਝ ਚੱਲ ਰਿਹਾ ਸੀ ਤੇ ਕੱਲ ਮਨੀਸ਼ ਸਿਸੋਦੀਆ ਸਾਡੇ ਬਿਲਕੁਲ ਸਟੂਡੀਓ ਦੇ ਨੇੜੇ ਹੈ, ਬਲੌਂਗੀ ਮੋਹਾਲੀ ਦੇ ਵਿੱਚ ਪੈਂਦੀ ਹੈ, ਤੇ ਉੱਥੇ ਮੋਹਾਲੀ ਤੋਂ ਜਿਹੜੇ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਨਰਿੰਦਰ ਪਾਲ ਸ਼ੇਰਗਿੱਲ ਉਹਨਾਂ ਦੇ ਚੋਣ ਪ੍ਰਚਾਰ ਲਈ ਆਏ ਸੀ ਤੇ ਆ ਕੇ ਉਹਨਾਂ ਨੇ ਸਟੇਜ ਤੋਂ ਬੋਲਦਿਆਂ ਕਹਿ ਦਿੱਤਾ ਕਿ ਤੁਸੀਂ ਵੋਟ ਪਾਉਣੀ ਹੈ ਇਹ ਸੋਚ ਕੇ ਕਿ ਪੰਜਾਬ ਦਾ CM ਅਰਵਿੰਦ ਕੇਜਰੀਵਾਲ ਹੋਣਗੇ। ਤੇ ਇੱਦਾਂ ਦੀ ਗੱਲ ਨਾਲ ਦੀ ਨਾਲ ਮੀਡੀਆ ਨੂੰ ਚਾਹੀਦੀ ਹੁੰਦੀ ਹੈ, ਮੀਡੀਆ ਤਾਂ ਹਾਈਪ ਲੈਂਦਾ ਇਸ ਤਰ੍ਹਾਂ ਦੀਆਂ ਗੱਲਾਂ ਦੀ। ਪਰ ਉਸ ਸਟੇਜ ਤੋਂ ਬਾਅਦ ਮਨੀਸ਼ ਸਿਸੋਦੀਆ ਨੂੰ ਜਦੋਂ ਥੱਲੇ ਆਉਣ ਤੋਂ ਬਾਅਦ ਪੱਤਰਕਾਰਾਂ ਨੇ ਸਵਾਲ ਕੀਤੇ ਤੇ ਥੋੜੀ ਗੱਲ ਆਪਣੀ ਬਦਲ ਲਈ ਮਨੀਸ਼ ਸਿਸੋਦੀਆ ਨੂੰ ਪਤਾ ਲੱਗ ਗਿਆ ਵੀ ਮੈਂ ਜੋ ਕਿਹਾ ਇਹ ਹੁਣ ਇਸ ਵੇਲੇ ਸਭ ਤੋਂ ਜ਼ਿਆਦਾ ਵੱਡਾ ਮੁੱਦਾ ਬਣੇਗਾ ਪੰਜਾਬ ਦੇ ਵਿੱਚ। ਤੇ ਮਨੀਸ਼ ਸਿਸੋਦੀਆ ਥੋੜੇ ਪਲਟੇ ਆਪਣੀ ਗੱਲ ਤੋਂ, ਇਹ ਕਹਿ ਕੇ ਵੀ ਮੈਂ ਇਹ ਕਹਿ ਰਿਹਾ ਕਿ ਜਿਹੜੇ ਵੀ ਵਾਅਦੇ ਪੰਜਾਬੀਆਂ ਨਾਲ ਆਮ ਆਦਮੀ ਪਾਰਟੀ ਨੇ ਕੀਤੇ ਆ ਉਹ ਵਾਅਦੇ ਅਰਵਿੰਦ ਕੇਜਰੀਵਾਲ ਪੂਰੇ ਕਰਨਗੇ। ਇਹ ਉਹਨਾਂ ਦੀ ਡਿਊਟੀ ਹੈ ਤੇ ਆਪਣੀ ਉਹ ਡਿਊਟੀ ਨਿਭਾਉਣਗੇ। ਤੁਸੀਂ ਇਸ ਢੰਗ ਨਾਲ ਵੋਟ ਪਾਉਣੀ ਹੈ ਕਿ ਅਰਵਿੰਦ ਕੇਜਰੀਵਾਲ ਦੇ ਜਿਹੜੇ ਵੀ ਵਾਅਦੇ ਉਹ ਪੂਰੇ ਕਰਨਗੇ। ਮੁੱਖ ਮੰਤਰੀ ਕੋਈ ਵੀ ਹੋਵੇ ਪੰਜਾਬ ਦਾ, ਪਰ ਉਹ ਸਾਰੇ ਵਾਅਦੇ ਅਰਵਿੰਦ ਕੇਜਰੀਵਾਲ ਪੂਰੇ ਕਰਵਾਉਣਗੇ, ਯਾਨੀ ਇਨਡਾਇਰੈਕਟਲੀ ਅਰਵਿੰਦ ਕੇਜਰੀਵਾਲ ਹੀ ਪੰਜਾਬ ਦੇ ਮੁੱਖ ਮੰਤਰੀ ਹੋਣਗੇ। ਇਹ ਗੱਲ ਕਹਿੰਦਿਆਂ ਵੀ ਉਹਨਾਂ ਨੇ ਜਿਹੜੀ ਗੱਲ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵੀ ਉਹ
ਇਹ ਗੱਲ ਜਿਹੜੀ ਇਸ ਢੰਗ ਨਾਲ ਉਹਨਾਂ ਨੇ ਕਹੀ ਹੈ, ਜਿਹਦੇ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ 'ਚ ਕੋਈ ਨਹੀਂ ਚਲਾਉਣ ਵਾਲਾ। ਉਹਨੂੰ ਚਲਾਉਣਾ ਅਰਵਿੰਦ ਕੇਜਰੀਵਾਲ ਨੇ ਐਜ਼ ਏ ਪਾਰਟੀ ਲੀਡਰ। ਇਹ ਕੋਈ ਕਹਿ ਲਓ ਵੀ ਅੱਲੋਕਾਰੀ ਗੱਲ ਵੀ ਨਹੀਂ ਹੈ, ਪਰ ਉਹ ਪੰਜਾਬ ਦੇ ਮੁੱਖ ਮੰਤਰੀ ਹੋਣਗੇ। ਡਾਇਰੈਕਟ ਜਾਂ ਇਨਡਾਇਰੈਕਟ ਇਸ ਗੱਲ ਦੇ ਸੰਕੇਤ ਦੇਣੇ ਜਾਂ ਓਪਨਲੀ ਜਿਹੜੀ ਗੱਲ ਕਹਿਣੀ, ਉਹ ਪੰਜਾਬ ਨਾਲ ਜਿਹੜੇ ਵਾਅਦੇ ਕੀਤੇ ਹੋਏ ਆ ਵੀ ਪੰਜਾਬ 'ਚ ਮੁੱਖ ਮੰਤਰੀ ਹੋਏਗਾ, ਪੰਜਾਬ 'ਚੋਂ ਖਾਸ ਤੌਰ 'ਤੇ ਸਿੱਖ ਫੇਸ ਵਾਲਾ ਕੋਈ ਮੁੱਖ ਮੰਤਰੀ ਹੋਏਗਾ, ਉਹ ਸਾਰੀਆਂ ਚੀਜ਼ਾਂ ਸਾਈਡ ਲਾਈਨ ਹੋ ਗਈਆਂ। ਇਹਦੇ ਕਰਕੇ ਇਸ ਵੇਲੇ ਪੰਜਾਬ ਦੇ ਵਿੱਚ ਵੱਡਾ ਹਮਲਾ ਜਿਹੜਾ ਆਮ ਆਦਮੀ ਪਾਰਟੀ ਲੀਡਰਸ਼ਿਪ 'ਚ ਇਸ ਐਂਗਲ ਤੋਂ ਕੀਤਾ ਜਾ ਰਿਹਾ ਵੱਖ-ਵੱਖ ਵਿਰੋਧੀ ਪਾਰਟੀਆਂ ਵੱਲੋਂ। ਈਵਨ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚੋਂ ਵੀ ਹੋ ਕੇ ਗਏ ਨੇ ਲੋਕ, ਚਾਹੇ ਉਹ ਸੁੱਚਾ ਸਿੰਘ ਛੋਟੇਪੁਰ ਹੈ, ਚਾਹੇ ਡਾਕਟਰ ਧਰਮਵੀਰ ਗਾਂਧੀ ਹੈ, ਦਿੱਲੀ ਤੋਂ ਜਿਹੜੇ ਵੱਡੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਤੇ ਬੜੇ ਥਿੰਕਰ ਹੈ ਯੋਗੇਂਦਰ ਯਾਦਵ, ਉਹਨਾਂ ਨੂੰ ਵੀ ਮੈਂ ਸੁਣ ਰਿਹਾ ਸੀ। ਉਹਨਾਂ ਸਾਰਿਆਂ ਦਾ ਹਮਲਾ ਤਾਂ ਹੈ ਹੀ, ਤੇ ਇਹ ਉਹਨਾਂ ਨੇ ਸਾਫ਼ ਕਿਹਾ। ਯੋਗੇਂਦਰ ਯਾਦਵ ਦੇ ਹਵਾਲੇ ਨਾਲ ਮੈਂ ਗੱਲ ਕਰ ਰਿਹਾ। ਯੋਗੇਂਦਰ ਯਾਦਵ ਨੇ ਇੱਕ ਟੀਵੀ ਚੈਨਲ 'ਚ ਗੱਲ ਕਰਦਿਆਂ ਕਿਹਾ ਵੀ ਅਰਵਿੰਦ ਕੇਜਰੀਵਾਲ ਨੂੰ ਹੁਣ ਦਿੱਲੀ ਦੇ ਲੋਕਾਂ ਨਾਲ ਧੋਖਾ ਨਹੀਂ ਕਰਨਾ ਚਾਹੀਦਾ। ਉਹਨਾਂ ਨੂੰ ਦਿੱਲੀ ਦੇ ਲੋਕਾਂ ਨੂੰ ਕਹਿ ਦੇਣਾ ਚਾਹੀਦਾ ਹੈ ਕਿ ਮੈਂ ਜੋ ਰਾਮਲੀਲਾ ਮੈਦਾਨ 'ਚ ਕਿਹਾ ਸੀ ਉਹ ਗਲਤ ਸੀ। ਰਾਮਲੀਲਾ ਮੈਦਾਨ 'ਚ ਉਹਨਾਂ ਨੇ ਕਿਹਾ ਸੀ ਕਿ 5 ਸਾਲ ਕਿਤੇ ਨਹੀਂ ਜਾਂਦਾ, ਮੈਂ ਦਿੱਲੀ 'ਚ ਹੀ ਰਹੂੰਗਾ, ਦਿੱਲੀ ਦੀ ਜਨਤਾ ਦੀ ਸੇਵਾ ਕਰਾਂਗਾ। ਅੱਜ ਉਹ ਪੰਜਾਬ ਜਾਣਾ ਚਾਹੁੰਦੇ, ਪੰਜਾਬ ਦੇ ਮੁੱਖ ਮੰਤਰੀ ਬਣ ਕੇ, ਤੇ ਉਹਨਾਂ ਨੂੰ ਹੋਰ ਦਿੱਲੀ ਦੇ ਲੋਕਾਂ ਨੂੰ ਕਹਿ ਦੇਣਾ ਚਾਹੀਦਾ ਹੈ ਵੀ ਮੈਂ ਪੰਜਾਬ ਜਾ ਰਿਹਾ ਤੇ ਪੰਜਾਬ 'ਚ ਜਿੱਤੇ ਆਮ ਆਦਮੀ ਪਾਰਟੀ ਜਾਂ ਹਾਰੇ, ਉਹਨਾਂ ਨੂੰ ਫਿਰ ਪੰਜਾਬ 'ਚ ਹੀ ਰਹਿਣਾ ਚਾਹੀਦਾ। ਇਹ ਯੋਗੇਂਦਰ ਯਾਦਵ ਕਹਿੰਦੇ ਆ। ਏਦਾਂ ਹੀ ਬਾਕੀ ਜਿਹੜੇ ਲੋਕ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚੋਂ ਹੋ ਕੇ ਗਏ ਆ, ਉਹ ਵੀ ਨੁਕਤਾਚੀਨੀ ਕਰ ਰਹੇ ਆ। ਤੇ ਦੋ ਪ੍ਰਮੁੱਖ ਧਿਰਾਂ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਜਾਂ ਬਾਕੀ ਲੋਕ ਬੋਲ ਰਹੇ ਆ ਤੇ ਕਹਿ ਰਹੇ ਆ ਕਿ ਅਰਵਿੰਦ ਕੇਜਰੀਵਾਲ ਦਾ ਸੱਚ ਸਾਹਮਣੇ ਆ ਗਿਆ। ਤੇ ਸੁਖਬੀਰ ਬਾਦਲ ਇਹ ਕਹਿ ਰਹੇ ਆ ਵੀ ਪੰਜਾਬ ਦਾ ਜੇ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਤੁਸੀਂ ਬਣਾਉਣਾ ਹੈ ਪੰਜਾਬ ਦਾ, ਤਾਂ ਪੰਜਾਬੀ ਬੋਲਦੇ ਇਲਾਕੇ ਜਿਹੜੀ ਲੜਾਈ ਹੈ ਉਹ ਵੀ ਪਿੱਛੇ ਰਹਿ ਜਾਏਗੀ, ਕਿਉਂਕਿ ਹਰਿਆਣਾ ਦੇ ਪੱਖ 'ਚ ਨੇ। ਪੰਜਾਬ ਦੇ ਪਾਣੀ ਵੀ ਜਿਹੜੇ ਆ ਉਹ ਹਰਿਆਣੇ ਨੂੰ ਚਲੇ ਜਾਣਗੇ। ਏਦਾਂ ਦੇ ਹਮਲੇ ਜਿਹੜੇ ਆ ਕੀਤੇ ਜਾ ਰਹੇ ਨੇ ਅਰਵਿੰਦ ਕੇਜਰੀਵਾਲ ਦੇ ਉੱਤੇ। ਸੋ ਮੇਰਾ ਮੰਨਣਾ ਇਹ ਹੈ ਵੀ ਇਹ ਏਦਾਂ ਦੀ ਕੋਈ ਗੱਲ ਨਹੀਂ ਹੁੰਦੀ। ਕੋਈ ਵੀ ਮੁੱਖ ਮੰਤਰੀ ਹੋ ਸਕਦਾ ਹੈ ਪੰਜਾਬ ਦਾ ਆਮ ਆਦਮੀ ਪਾਰਟੀ ਵੱਲੋਂ। ਜੇ ਅਰਵਿੰਦ ਕੇਜਰੀਵਾਲ ਵੀ ਮੁੱਖ ਮੰਤਰੀ ਆਉਂਦੇ ਹੈ ਤਾਂ ਉਹ ਪਾਰਟੀ ਦਾ ਫੈਸਲਾ ਹੈ ਤੇ ਸਾਨੂੰ ਉਹਦਾ ਸਤਿਕਾਰ ਕਰਨਾ ਚਾਹੀਦਾ, ਪਰ ਭੁਲੇਖੇ 'ਚ ਲੋਕਾਂ ਨੂੰ ਨਹੀਂ ਰੱਖਿਆ ਜਾਣਾ ਚਾਹੀਦਾ। ਭੁਲੇਖੇ 'ਚ ਨਹੀਂ ਰੱਖਿਆ ਜਾਣਾ ਚਾਹੀਦਾ। ਜੇ ਤੁਸੀਂ ਲੜਾਈ ਲੜ ਰਹੇ ਹੋ ਫਿਰ ਲੜਾਈ ਓਪਨਲੀ ਲੜਨੀ ਚਾਹੀਦੀ ਹੈ। ਕਹਿਣਾ ਚਾਹੀਦਾ ਕਿ ਹਾਂ ਮੈਂ ਪੰਜਾਬ ਦਾ CM ਹੋਊਂਗਾ ਤੇ ਮੈਂ ਜਿਹੜੇ ਵਾਅਦੇ ਕੀਤੇ ਪੂਰੇ ਕਰੂੰਗਾ, ਤੁਸੀਂ ਵੋਟ ਪਾਓ ਆਓ। ਪਰ ਖੁਦ ਅਰਵਿੰਦ ਕੇਜਰੀਵਾਲ ਤਾਂ ਕਹਿ ਰਹੇ ਆ ਕਿ ਤੈਅ ਕਰਨਗੇ ਸਾਡੇ MLA, ਤੇ ਉਹਨਾਂ ਦੇ ਡਿਪਟੀ ਮਨੀਸ਼ ਸਿਸੋਦੀਆ ਆ ਕੇ ਕਹਿੰਦੇ ਆ ਕਿ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਤੌਰ ਤੇ ਵੋਟ ਕਰੋ। ਸੋ ਇਹ ਜਿਹੜਾ ਲੋਕਾਂ ਦੇ ਵਿੱਚ ਇੱਕ ਦੁਬਿਧਾ ਪੈਦਾ ਕਰ ਦਿੱਤੀ ਹੈ, ਇਹਦੇ ਤੋਂ ਬਚਣ ਦੀ ਜ਼ਰੂਰਤ ਹੈ। ਆਮ ਆਦਮੀ ਪਾਰਟੀ ਬਾਰੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਮੈਂ ਕਰ ਸਕਦਾ, ਸਮੇਂ ਦਾ ਤਕਾਜ਼ਾ, ਮੈਂ ਲੰਬੀ ਗੱਲ ਨਾ ਕਰਾਂ। ਤੁਸੀਂ ਅਗਲਾ ਸਵਾਲ ਕਰੋਗੇ ਤਾਂ ਮੈਂ ਕੁਝ ਗੱਲਾਂ ਹੋਰ ਜਿਹੜੀਆਂ ਨਾਲ ਜੋੜ ਕੇ ਕਰਦਾ ਜੀ। ਅਤੇ ਮੇਰੀ ਅਗਲੀ ਗੱਲ ਹੈ ਕਿ ਜਿਸ ਤਰ੍ਹਾਂ ਇਹ ਆਇਆ ਆ ਤੇ ਵਿਰੋਧੀਆਂ ਨੇ ਗੱਲ ਵੀ ਚੱਕ ਲਈ ਹੈ ਤੇ ਨਾਲ ਭਗਵੰਤ ਮਾਨ ਨੇ ਵੀ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਕਿ ਜਿਹੜਾ ਮੁੱਖ ਮੰਤਰੀ ਹੋਊਗਾ ਉਹ ਪੰਜਾਬ ਦਾ ਹੀ ਹੋਊਗਾ। ਤੇ ਉਹ ਭਗਵੰਤ ਮਾਨ ਬਾਰੇ ਮੈਂ ਸ਼ੁਰੂ 'ਚ ਜ਼ਿਕਰ ਕੀਤਾ। ਭਗਵੰਤ ਮਾਨ ਇਸ ਵੇਲੇ ਆਮ ਆਦਮੀ ਪਾਰਟੀ ਦੇ ਸਭ ਤੋਂ ਪਾਪੂਲਰ ਆਗੂ ਦੇ ਤੌਰ ਤੇ ਪੰਜਾਬ 'ਚ ਵਿਚਰ ਰਿਹਾ, ਇੱਕ ਸਟਾਰ ਕੰਪੇਨਰ ਦੇ ਤੌਰ ਤੇ। ਭਗਵੰਤ ਮਾਨ ਦਿਨ ਦੇ ਵਿੱਚ 4 ਰੈਲੀਆਂ ਨੂੰ ਸੰਬੋਧਿਤ ਕਰਦੇ ਨੇ। 1 ਘੰਟੇ ਦਾ ਉਹਨਾਂ ਦਾ ਭਾਸ਼ਣ ਹੁੰਦਾ ਹੈ ਤੇ ਲੋਕ ਉਹਨਾਂ ਨੂੰ ਸੁਣਦੇ ਆ। ਕਾਫੀ ਮੈਚਿਓਰਿਟੀ ਵੀ ਪਹਿਲਾਂ ਨਾਲੋਂ ਭਗਵੰਤ ਮਾਨ 'ਚ ਆਈ ਹੈ। ਭਗਵੰਤ ਮਾਨ ਔਰ ਜਦੋਂ ਪੂਰੀ ਤਰ੍ਹਾਂ ਸਿਆਸਤਦਾਨ ਹੋ ਗਏ ਨੇ ਤੇ ਇਸ ਕਰਕੇ ਉਹਨਾਂ ਦੀ ਬੋਲਚਾਲ ਦੇ ਵਿੱਚ ਵੀ, ਉਹਨਾਂ ਦੇ ਭਾਸ਼ਣਾਂ ਦੇ ਵਿੱਚ ਵੀ ਕਾਫੀ ਮੈਚਿਓਰਿਟੀ ਆਈ ਹੈ। ਜਿਹੜੀਆਂ ਗੱਲਾਂ ਅਸੀਂ ਪਹਿਲਾਂ ਵੀ ਕਰਦੇ ਰਹੇ ਜਦੋਂ ਸ਼ੁਰੂ ਸੀ ਤਾਂ ਕਾਫੀ ਮੈਚਿਓਰ ਜਿਹੜੀ ਕਿਸਮ ਦੀ ਜਿਹੜੀ ਉਹ ਗੱਲਬਾਤ ਕਰਿਆ ਕਰਦੇ ਸੀ। ਪਰ ਇੱਕ ਮਾਮਲੇ 'ਚ ਹਾਲੇ ਵੀ ਉਹ ਮੈਚਿਓਰਿਟੀ ਉਹਨਾਂ 'ਚ ਦਿਖਾਈ ਦੇ ਰਹੀ ਹੈ। ਉਹ ਇਹ ਹੈ ਕਿ ਵੀ ਪਾਰਟੀਆਂ ਦਾ ਜਿਹੜਾ ਸਟੈਂਡ ਹੁੰਦਾ, ਜਿਹੜੀਆਂ ਜਿਉਂਦੀਆਂ ਜਾਗਦੀਆਂ ਪਾਰਟੀਆਂ, ਜਿਹੜੇ ਲੰਮਾ ਸਮਾਂ ਪਾਰਟੀਆਂ ਨੇ ਜਿਨ੍ਹਾਂ ਨੇ ਜਾਣਾ ਹੁੰਦਾ ਲੋਕਾਂ ਦੇ ਵਿੱਚ, ਉਹ ਹਮੇਸ਼ਾ ਹੀ ਇੱਕ ਅਨੁਸ਼ਾਸਨ 'ਚ ਚੱਲ ਰਹੀ ਹੈ, ਇੱਕ ਡਿਸਿਪਲਿਨ 'ਚ ਚੱਲ ਰਹੀ ਹੈ। ਆਮ ਆਦਮੀ ਪਾਰਟੀ ਦੀ ਵੀ ਦਿੱਕਤ ਹੈ ਤੇ ਆਮ ਆਦਮੀ ਪਾਰਟੀ ਦੀ ਬਾਕੀ ਲੀਡਰਸ਼ਿਪ ਦੇ ਨਾਲ ਭਗਵੰਤ ਮਾਨ ਦੀ ਵੀ ਦਿੱਕਤ ਇਹ ਹੈ ਵੀ ਇਹ ਕਿਸੇ ਡਿਸਿਪਲਿਨ 'ਚ ਨਹੀਂ ਹੈ, ਅਨੁਸ਼ਾਸਨ 'ਚ ਨਹੀਂ ਹੈ। ਜੇ ਤੁਹਾਡੇ ਲੀਡਰ ਆ ਕੇ ਕਹਿ ਜਾਂਦੇ ਆ ਕਿ ਵਿਧਾਇਕ ਚੁਣਨਗੇ ਕੌਣ ਹੋਏਗਾ ਮੁੱਖ ਮੰਤਰੀ ਦਾ ਉਮੀਦਵਾਰ, ਤੇ ਤੁਹਾਨੂੰ ਇਹ ਗੱਲ ਲੋਕਾਂ 'ਚ ਕਹਿਣੀ ਚਾਹੀਦੀ ਆਪ, ਭਾਵੇਂ ਤੁਸੀਂ ਅੰਦਰੋਂ ਖੁਦ ਉਮੀਦਵਾਰ ਹੋਵੋ। ਭਗਵੰਤ ਮਾਨ ਸਬਰ ਨਹੀਂ ਕਰ ਪਾ ਰਹੇ। ਭਗਵੰਤ ਮਾਨ ਨੇ ਵੱਖ-ਵੱਖ ਸਟੇਜਾਂ ਤੋਂ ਜਿਹੜਾ ਆਪ ਹੀ ਇੱਕ ਕਿਸਮ ਦਾ ਲੋਕਾਂ ਦੀ ਰਾਏ ਲੈਣੀ ਸ਼ੁਰੂ ਕਰ ਦਿੱਤੀ ਹੈ। ਜਿਹੜਾ ਜ਼ਿਕਰ ਮੈਂ ਕੀਤਾ ਕਿ ਦੱਸੋ ਮੈਂ ਮੁੱਖ ਮੰਤਰੀ ਜੇ ਹੋਵਾਂ ਤਾਂ ਤੁਸੀਂ ਹੱਥ ਖੜੇ ਕਰੋ, ਤੇ ਲੋਕ ਹੱਥ ਖੜੇ ਕਰ ਰਹੇ ਆ। ਇਹ ਠੀਕ ਹੈ, ਭਗਵੰਤ ਮਾਨ ਦੇ ਹੱਕ 'ਚ ਕਾਫੀ ਜ਼ਿਆਦਾ ਇੱਕ ਮੂਵ ਦਿਖਾਈ ਦੇ ਰਹੀ ਹੈ ਲੋਕਾਂ ਦੇ ਵਿੱਚ। ਲੋਕ ਚਾਹੁੰਦੇ ਆ ਭਗਵੰਤ ਮਾਨ ਅੱਗੇ ਆਉਣ, ਪਰ ਭਗਵੰਤ ਮਾਨ ਨੂੰ ਇਹ ਚਾਹੀਦਾ ਹੈ ਕਿ ਉਹ ਇੱਕ ਡਿਸਿਪਲਿਨ ਨੂੰ ਫਾਲੋ ਕਰਨ। ਭਾਵੇਂ ਉਹਨਾਂ ਦੀ ਪਾਰਟੀ ਦੀ ਉੱਪਰਲੀ ਲੀਡਰਸ਼ਿਪ ਵੀ ਕਿਸੇ ਡਿਸਿਪਲਿਨ 'ਚ ਨਹੀਂ ਹੈ, ਪਰ ਭਗਵੰਤ ਮਾਨ ਦੇ ਪੱਖ 'ਚ ਜਾਏਗਾ
ਜੇ ਭਗਵੰਤ ਮਾਨ ਇੱਕ ਡਿਸਿਪਲਿਨ ਨੂੰ ਫਾਲੋ ਕਰਦੇ ਹੋਏ ਕਹਿਣ, ਓਪਨਲੀ ਕਹਿਣ ਵੀ ਹਾਂ ਜੋ ਸਾਡਾ ਹਾਈਕਮਾਨ ਤੈਅ ਕਰੇਗਾ, ਜਾਂ ਵਿਧਾਇਕ ਜਿੱਤਣ ਤੋਂ ਬਾਅਦ ਜਿਹਨੂੰ ਆਪਣੇ ਲੀਡਰ ਚੁਣਨਗੇ ਉਹ ਪੰਜਾਬ ਦਾ ਮੁੱਖ ਮੰਤਰੀ ਹੋਏਗਾ। ਸਗੋਂ ਉਹਨਾਂ ਨੂੰ ਇੱਕ ਕਦਮ ਅੱਗੇ ਜਾ ਕੇ ਕਹਿਣਾ ਚਾਹੀਦਾ ਕਿ ਮੈਂ ਕੋਈ ਉਮੀਦਵਾਰ ਨਹੀਂ ਹੈ CM ਦਾ। ਜੇ ਉਹ ਏਦਾਂ ਕਹਿਣਗੇ ਉਹਨਾਂ ਦੀ ਇੱਜ਼ਤ ਵੀ ਹੋਰ ਵਧੇਗੀ ਤੇ ਉਹ ਕੁਦਰਤੀ ਇੱਕ ਕੈਂਡੀਡੇਟ ਦੇ ਤੌਰ ਦੇ ਉੱਤੇ ਵੀ ਪ੍ਰਵਾਨ ਕੀਤੇ ਜਾ ਸਕਣਗੇ ਆਮ ਆਦਮੀ ਪਾਰਟੀ ਦੇ ਹਾਈਕਮਾਨ ਦੇ ਵਿੱਚ। ਜਿੱਦਾਂ HS ਫੂਲਕਾ ਨੇ ਅੱਜ ਕਹਿਤਾ, HS ਫੂਲਕਾ ਨੇ ਕਹਿਤਾ ਕਿ ਮੈਂ ਕੋਈ ਮੁੱਖ ਮੰਤਰੀ ਦਾ ਕੈਂਡੀਡੇਟ ਨਹੀਂ। ਭਗਵੰਤ ਮਾਨ ਵੀ ਜੀ ਥੋੜਾ ਜਿਹਾ ਏਦਾਂ ਦਰਿਆਦਲੀ ਦਿਖਾਉਣ ਤਾਂ ਉਹਨਾਂ ਨੂੰ ਜਾਂਦਾ ਕੱਖ ਨਹੀਂ, ਪਰ ਉਹ ਕਹਿ ਰਹੇ ਕਿ ਨਹੀਂ, ਜੋ ਕਹਿ ਕੇ ਗਏ ਨੇ ਮਨੀਸ਼ ਸਿਸੋਦੀਆ, ਠੀਕ ਹੈ, ਮਨੀਸ਼ ਸਿਸੋਦੀਆ ਜੋ ਕਿਹਾ ਠੀਕ ਕਿਹਾ ਜਾਂ ਨਹੀਂ ਕਿਹਾ, ਉਹਨਾਂ ਦੀ ਇੱਕ ਸਟ੍ਰੈਟਜੀ ਹੋ ਸਕਦੀ ਹੈ। ਪਰ ਭਗਵੰਤ ਮਾਨ ਦਾ ਕਹਿਣਾ ਕਿ ਜਿਹੜਾ ਮੁੱਖ ਮੰਤਰੀ ਉਹ ਤਾਂ ਪੰਜਾਬੀ ਹੋਏਗਾ, ਪੰਜਾਬੀ ਚਿਹਰਾ ਹੋਵੇਗਾ, ਦਿੱਲੀ ਤੋਂ ਕੋਈ ਮੁੱਖ ਮੰਤਰੀ ਨਹੀਂ ਆਉਣ ਵਾਲਾ, ਇਹ ਕਿਹਾ ਭਗਵੰਤ ਮਾਨ ਨੇ। ਲੋੜ ਸੀ ਇਸ ਵੇਲੇ ਕਹਿਣ ਦੀ ਕਿ ਮਨੀਸ਼ ਸਿਸੋਦੀਆ ਸਾਡੇ ਸੀਨੀਅਰ ਲੀਡਰ ਹੈ, ਉਹਨਾਂ ਨੇ ਜੋ ਕਿਹਾ ਉਹ ਆਪਣੀ ਥਾਂ ਤੇ ਹੈ। ਮੈਂ ਕਹਿੰਦਾ ਕਿ ਜੋ ਵਿਧਾਇਕ ਜਿਹੜੇ ਆ ਉਹੀ ਚੁਣਨਗੇ, ਕਿ ਉਹ ਕਿਸੇ ਨੂੰ ਵੀ ਚੁਣ ਸਕਦੇ ਆ। ਏਦਾਂ ਵੀ ਨਾਲ ਗੱਲ ਜੋੜੀ ਹੈ ਵੈਸੇ ਭਗਵੰਤ ਮਾਨ ਨੇ, ਥੋੜੀ ਜਿਹੀ ਗੱਲ ਜੋੜੀ ਹੈ, ਪਰ ਨਾਲ ਇਹ ਵੀ ਕਿਹਾ, ਯਾਨੀ ਇਹਦਾ ਮਤਲਬ ਇਹ ਹੈ ਕਿ ਉਹ ਖੁਦ ਆਪਣੇ ਆਪ ਨੂੰ ਵੱਖ ਨਹੀਂ ਕਰ ਪਾ ਰਹੇ। ਅੱਛਾ, ਦੂਜੀ ਗੱਲ ਆਮ ਆਦਮੀ ਪਾਰਟੀ ਦੀ ਦਿੱਕਤ ਜਿਹੜੀ ਹੈ, ਇਹ ਕੋਈ ਪਹਿਲੀ ਦਿੱਕਤ ਨਹੀਂ। ਆਮ ਆਦਮੀ ਪਾਰਟੀ ਨੇ ਜਿੱਦਾਂ ਹੁਣ ਮਨੀਸ਼ ਸਿਸੋਦੀਆ ਨੇ ਜਿਹੜੀ ਗੱਲ ਕਹੀ ਹੈ ਤੇ ਉਸ ਤੋਂ ਬਾਅਦ ਜਿੱਦਾਂ ਆਪਣੀ ਗੱਲ ਤੋਂ ਪਲਟੇ ਹੈ, ਏਦਾਂ ਇੱਕ ਵਾਰੀ ਨਹੀਂ 4 ਵਾਰ ਪੰਜਾਬ ਦੇ ਵਿੱਚ ਗਲਤੀਆਂ ਕਰ ਚੁੱਕੀ ਆਮ ਆਦਮੀ ਪਾਰਟੀ। ਇਹ ਚੌਥੀ ਗਲਤੀ ਹੈ। ਪਹਿਲੀ ਗਲਤੀ ਆਮ ਆਦਮੀ ਪਾਰਟੀ ਨੇ ਉਹ ਕੀਤੀ ਜਦੋਂ ਆਪਣਾ ਇਲੈਕਸ਼ਨ ਮੈਨੀਫੈਸਟੋ ਛਾਪਿਆ, ਜਿਹਦੇ ਚ ਉਹਨਾਂ ਦਰਬਾਰ ਸਾਹਿਬ ਦੀ ਤਸਵੀਰ ਦੇ ਨਾਲ ਪਾਰਟੀ ਦਾ ਚੋਣ ਚਿੰਨ੍ਹ ਜਿਹੜਾ ਆ ਝਾੜੂ ਲਾ ਦਿੱਤਾ। ਉਸ ਤੋਂ ਬਾਅਦ ਜਿੱਦਾਂ ਮਾਹੌਲ ਵਿਗੜਨ ਦੀ ਸਥਿਤੀ ਬਣੀ ਤੇ ਜਿਵੇਂ ਫਿਰ ਬਾਅਦ ਵਿੱਚ ਅਰਵਿੰਦ ਕੇਜਰੀਵਾਲ ਨੂੰ ਜਨਤਕ ਤੌਰ ਤੇ ਮਾਫੀ ਮੰਗਣੀ ਪਈ। ਬਾਅਦ ਚ ਦਰਬਾਰ ਸਾਹਿਬ ਚ ਕਾਰ ਸੇਵਾ ਕਰਨ ਗਏ ਉਹ, ਤੇ ਫਿਰ ਆਮ ਆਦਮੀ ਪਾਰਟੀ ਨੇ ਆਪਣੇ ਇਲੈਕਸ਼ਨ ਮੈਨੀਫੈਸਟੋ ਦੇ ਫਰੰਟ ਪੇਜ ਤੋਂ ਦਰਬਾਰ ਸਾਹਿਬ ਦੀ ਤਸਵੀਰ ਦੇ ਨਾਲੋਂ ਜਿਹੜਾ ਆਪਣਾ ਚੋਣ ਚਿੰਨ੍ਹ ਜਿਹੜਾ ਝਾੜੂ ਹਟਾਇਆ। ਦੂਜੀ ਗਲਤੀ ਇਹ ਕੀਤੀ ਕਿ ਜਿਹੜਾ ਸ਼ਰਾਬ ਦਾ ਕਾਰੋਬਾਰੀ ਆ ਅਬੋਹਰ ਵਾਲਾ, ਜਿਹੜਾ ਇਸ ਵੇਲੇ ਜੇਲ੍ਹ 'ਚ ਹੈ, ਜਿਹੜੀ ਜੇਲ੍ਹ 'ਚ ਬੈਠ ਕੇ ਅਕਾਲੀਆਂ ਨਾਲ ਮੀਟਿੰਗਾਂ ਵੀ ਕਰਨ ਦੀਆਂ ਖਬਰਾਂ ਪਿੱਛੇ ਆਈਆਂ, ਤੇ ਸ਼ਿਵਲਾਲ ਡੋਡਾ ਉਹਦਾ ਜਿਹੜਾ ਇੱਕ ਖਾਸ ਸੀ ਪੋਲੀਟੀਕਲ ਐਡਵਾਈਜ਼ਰ ਓਮ ਪ੍ਰਕਾਸ਼ ਕੌਸ਼ਕ, ਉਹਨੂੰ ਆਮ ਆਦਮੀ ਪਾਰਟੀ ਸ਼ਾਮਲ ਕਰ ਲਿਆ। ਰੌਲਾ ਪੈ ਗਿਆ, ਸੁਨੀਲ ਜਾਖੜ ਨੇ ਖੁਲਾਸਾ ਕਰਤਾ ਵੀ ਓਮ ਪ੍ਰਕਾਸ਼ ਕੌਸ਼ਕ ਦਾ ਜਿਹੜਾ ਸ਼ਿਵਲਾਲ ਡੋਡਾ ਹੈਗਾ ਸ਼ਰਾਬ ਦਾ ਜਿਹੜਾ ਕਾਰੋਬਾਰੀ ਹੈ, ਉਹਦਾ ਸਾਬਕਾ ਹਲਕਾ ਇੰਚਾਰਜ ਰਿਹਾ ਤੇ ਉਹਨਾਂ ਦਾ ਪੋਲੀਟੀਕਲ ਐਡਵਾਈਜ਼ਰ ਆ। ਉਸ ਤੋਂ ਬਾਅਦ ਫਿਰ ਉਹਨੂੰ ਪਾਰਟੀ ਚੋਂ ਕੱਢਣਾ ਪਿਆ, ਫਿਰ ਮਾਫੀ ਮੰਗਣੀ ਪਈ। ਤੀਜਾ ਮਾਮਲਾ ਹੁਣੇ ਤਾਜ਼ਾ ਹੋਇਆ, ਰੇਪ ਦੇ ਦੋਸ਼ੀ ਜਿਹੜੇ ਹੈ, ਜਿਹੜਾ ਬੰਦ ਸਿੰਘ ਝੱਬਰ ਦੀ ਬੇਟੀ ਵਾਲਾ ਮਾਮਲਾ, ਬੰਦ ਸਿੰਘ ਝੱਬਰ ਤੇ ਜ਼ੁਲਮ ਵਾਲਾ ਮਾਮਲਾ, ਉਹਦੇ ਤੇ ਜ਼ੁਲਮ ਕਰਨ ਵਾਲੇ ਜਿਹੜੇ ਦੋ ਲੋਕ ਸੀਗੇ, ਉਹਨਾਂ ਨੂੰ ਅਪਰਾਧੀ ਜਿਹੜੇ ਇੱਕ ਕਿਸਮ ਦੇ, ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਆਪਣੇ ਸ਼ਾਮਲ ਕੀਤਾ। ਰੌਲਾ ਪੈ ਗਿਆ ਤੇ ਬਾਅਦ ਵਿੱਚ ਖੁਦ ਅਰਵਿੰਦ ਕੇਜਰੀਵਾਲ ਨੂੰ ਬੰਦ ਸਿੰਘ ਝੱਬਰ ਕੋਲ ਜਾ ਕੇ ਮਾਫੀ ਮੰਗਣੀ ਪਈ। ਆ ਚੌਥਾ ਮਾਮਲਾ ਹੁਣ ਇਹ ਆ ਗਿਆ। ਪਹਿਲਾਂ ਤੁਸੀਂ ਕੋਈ ਗੱਲ ਕਹਿੰਦੇ ਹੋ, ਬਾਅਦ ਚ ਤੁਸੀਂ ਮੁੱਕਰ ਜਾਂਦੇ ਹੋ। ਹੁਣ ਮਨੀਸ਼ ਸਿਸੋਦੀਆ ਮੁੱਕਰਦੇ ਫਿਰਦੇ ਆ। ਸੋ ਅਲਟੀਮੇਟਲੀ ਆਮ ਆਦਮੀ ਪਾਰਟੀ ਦਾ ਸੰਕਟ ਜਿਹੜਾ ਚੁਕੰਫਾ ਹੈ, ਇਸ ਸੰਕਟ ਦੇ ਆਉਣ ਵਾਲੇ ਦਿਨਾਂ ਦੇ ਜਿਹੜੇ ਹੋਰ ਪਸਾਰ ਵੀ ਸਾਨੂੰ ਦਿਖਾਈ ਦੇਣਗੇ ਜਦੋਂ ਹਾਲੇ ਜਿੱਦਾਂ ਚੋਣਾਂ ਨੇੜੇ ਆ ਰਹੀਆਂ, ਉਦਾਂ ਤੇ ਜਦੋਂ ਚੋਣ ਹੋ ਗਈ, ਚੋਣਾਂ ਤੋਂ ਬਾਅਦ ਜਦੋਂ ਨਤੀਜੇ ਆਉਣ ਤੋਂ ਵੀ ਪਹਿਲਾਂ ਜਿਹੜਾ 1 ਮਹੀਨਾ ਵਿਚਾਲੇ ਪਿਆ, ਉਹਦੇ 'ਚ ਵੀ ਕਾਫੀ ਮਾਰੀ ਜਿਹੜੀ ਹੈ ਲੌਬਿੰਗ ਕੀਤੀ ਜਾਏਗੀ, ਇਹ ਦੇਖ ਕੇ ਕਿ ਹਾਂ ਵੀ ਸਾਡੀਆਂ ਸੀਟਾਂ ਜ਼ਿਆਦਾ ਆ ਰਹੀਆਂ ਤੇ ਵੀ ਅਸੀਂ ਆਪਣੇ ਆਪ ਨੂੰ ਪੇਸ਼ ਕਿੱਦਾਂ ਕਰਨਾ। ਸੋ ਆਮ ਆਦਮੀ ਪਾਰਟੀ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ BJP ਕਰ ਜੋੜਿਆ ਤੇ ਕਾਂਗਰਸ ਪਾਰਟੀ ਹੈ, ਉਹਨਾਂ ਦੇ ਬਰਾਬਰ ਦੀ ਹੀ ਰੋਗੀ ਬਣ ਚੁੱਕੀ ਇਹਨਾਂ ਮਾਮਲਿਆਂ ਦੇ ਵਿੱਚ। ਲਗਭਗ ਉਦਾਂ ਦੀਆਂ ਬਿਮਾਰੀਆਂ ਸਾਰੀਆਂ ਆਮ ਆਦਮੀ ਪਾਰਟੀ 'ਚ ਵੀ ਦਿਖਾਈ ਦੇ ਰਹੀਆਂ ਜੀ। ਬਿਲਕੁਲ ਉਦਾਂ ਦੀ ਲੀਡਰਸ਼ਿਪ ਵਾਲੀਆਂ ਬਿਮਾਰੀਆਂ ਚਿੰਬੜਦੀਆਂ ਜਾਂਦੀਆਂ ਆ। ਤੇ ਅੱਗੇ ਆਪਾਂ ਕਰਦੇ ਹਾਂ ਕਾਂਗਰਸ ਦੀ ਗੱਲ। ਕਾਂਗਰਸ ਦੀ ਸੂਚੀ ਆਉਣੀ ਸੀਗੀ ਤੇ ਉਹ ਅਟਕੀ ਹੋਈ ਹੈ ਜੀ। ਕਾਂਗਰਸ ਦੀ ਸੂਚੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਸ਼ਾਇਦ ਹੁਣ ਤੋਂ ਘੰਟਾ ਕੁ ਬਾਅਦ ਮੀਟਿੰਗ ਫਿਰ ਤੋਂ ਸ਼ੁਰੂ ਹੋਏਗੀ। ਕੱਲ 2 ਵਾਰ ਕੈਪਟਨ ਅਮਰਿੰਦਰ ਸਿੰਘ ਰਾਹੁਲ ਗਾਂਧੀ ਨੂੰ ਮਿਲੇ ਆ। ਰਾਹੁਲ ਗਾਂਧੀ ਵਿਦੇਸ਼ ਗਏ ਸੀ, ਵਾਪਸ ਆ ਗਏ ਤੇ ਯੂਪੀ ਦੀਆਂ ਚੋਣਾਂ ਵੀ ਵਿਚਾਰੀਆਂ ਜਾ ਰਹੀਆਂ। ਪਰ ਪੰਜਾਬ ਦੀ ਚੋਣ ਕਿਉਂਕਿ ਪਹਿਲਾਂ ਯੂਪੀ ਦੀ ਚੋਣ ਤੋਂ ਸਾਡੀ 4 ਫਰਵਰੀ ਨੂੰ ਵੋਟਾਂ ਪੈ ਜਾਣੀਆਂ, ਅੱਜ ਤੋਂ ਨਾਮਜ਼ਦਗੀਆਂ ਸ਼ੁਰੂ ਆ। ਇਸ ਕਰਕੇ ਕਾਂਗਰਸ ਪਾਰਟੀ ਜਿਹੜੀ ਪਛੜੀ ਹੋਈ ਹੈ, ਉਹਨੂੰ ਲੱਗਦਾ ਹੈ ਕਿ ਜਿਹੜੀਆਂ 40 ਸੀਟਾਂ ਉਹ ਅੱਜ ਭਲਕੇ ਐਲਾਨ ਦਿੱਤੀਆਂ ਜਾਣ। ਸੋ ਕੱਲ ਜਿਹੜੀਆਂ 2 ਮੀਟਿੰਗਾਂ ਲਗਾਤਾਰ ਚੱਲੀਆਂ, ਲੰਬੀਆਂ ਮੀਟਿੰਗਾਂ, ਉਹਦੇ ਤੇ 32 ਸੀਟਾਂ ਦੇ ਉੱਤੇ ਸਹਿਮਤੀ ਜਿਹੜੀ ਬਣਦੀ ਦਿਖਾਈ ਦਿੱਤੀ ਹੈ, ਜੋ ਸਾਡੇ ਕੋਲ ਖਬਰ ਹੈ। ਉਸ ਤੋਂ ਬਾਅਦ 8 ਸੀਟਾਂ ਰਹਿ ਗਈਆਂ, ਉਹਦੇ ਤੇ ਗੱਲ ਅੜੀ ਹੋਈ। ਉਹਦੇ 'ਚ ਖਾਸ ਤੌਰ ਤੇ ਉਹ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ 'ਚ ਲੋਕ ਆਏ ਆ, ਜਿੱਦਾਂ ਪ੍ਰਗਟ ਸਿੰਘ ਹੋਰੀ ਹੈ ਜਾਂ ਸਰਵਣ ਸਿੰਘ ਫਲੌਰ ਹੈ, ਇਹਨਾਂ ਦੇ ਨਾਵਾਂ ਤੇ ਉਹਨਾਂ ਦੀਆਂ ਸੀਟਾਂ ਕਿਹੜੀਆਂ ਹੋਣ। ਜਿੱਦਾਂ ਉੱਥੇ 2 ਕੈਂਡੀਡੇਟ ਨੇ, ਜਲੰਧਰ ਛਾਉਣੀ ਤੋਂ ਪ੍ਰਗਟ ਸਿੰਘ ਹੈ, ਜਗਵੀਰ ਸਿੰਘ ਬਰਾੜ ਹੈ, ਦੋਨੋਂ ਉੱਥੋਂ ਲੜਨਾ ਚਾਹੁੰਦੇ ਹੈ। ਪਾਰਟੀ ਚਾਹੁੰਦੀ ਹੈ ਕਿ ਇੱਕ ਜਿਹੜਾ ਨਕੋਦਰ ਤੋਂ ਲੜ ਲਵੇ, ਪਰ ਦੋਨਾਂ 'ਚ ਕੋਈ ਮੰਨਣ ਨੂੰ ਤਿਆਰ ਨਹੀਂ। ਇਹਦੇ ਸਰਵਣ ਸਿੰਘ ਫਲੌਰ ਦਾ ਮਾਮਲਾ ਫਸਿਆ ਹੋਇਆ, ਉਹ ਆਏ ਨੇ, ਸ਼੍ਰੋਮਣੀ ਅਕਾਲੀ ਦਲ 'ਚੋਂ ਆਏ ਨੇ ਤੇ ਉੱਥੇ ਵਿਕਰਮ ਚੌਧਰੀ ਦਾ ਨਾਮ ਵੀ ਬੋਲ ਰਿਹਾ। ਏਦਾਂ ਕੁਝ ਹਲਕੇ ਹੈ, 7-8 ਹਲਕੇ ਜਿਹਦੇ ਤੇ ਹਾਲੇ ਵੀ ਮਾਹੌਲ ਜਿਹੜਾ ਆ ਬਣ ਨਹੀਂ ਪਾ ਰਿਹਾ ਸਹਿਮਤੀ ਵਾਲਾ। ਸੋ ਉਹ ਅੱਜ ਸ਼ਾਇਦ ਬਣ ਜਾਏਗਾ, ਕਿਉਂਕਿ ਬਹੁਤੀ ਦੇਰ ਹੁਣ ਕੀਤੀ ਨਹੀਂ ਜਾ ਸਕਦੀ। ਨਵਜੋਤ ਸਿੰਘ ਸਿੱਧੂ ਬਾਰੇ ਤਾਂ ਸਾਫ਼ ਹੈ ਕਿ ਉਹਨਾਂ ਨੂੰ
ਅੰਮ੍ਰਿਤਸਰ ਦੀ ਉਹ ਸੀਟ ਦੇ ਦਿੱਤੀ ਗਈ ਹੈ, ਜਿਸ ਤੋਂ ਉਹਨਾਂ ਦੀ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਵਿਧਾਇਕ ਹੈ। ਸੋ ਅੱਜ ਹਰ ਹਾਲ ਦੇ ਵਿੱਚ ਸ਼ਾਮ ਤੱਕ ਜਿਹੜੀ ਬਾਕੀ ਰਹਿੰਦੇ ਉਮੀਦਵਾਰ ਉਹਨਾਂ ਦੀ ਸੂਚੀ ਕਾਂਗਰਸ ਨੂੰ ਜਾਰੀ ਹੀ ਕਰਨੀ ਪਏਗੀ। ਕਾਂਗਰਸ ਹੁਣ ਬਹੁਤੀ ਦੇਰ ਨਹੀਂ ਕਰ ਸਕਦੀ। ਭਾਰਤੀ ਜਨਤਾ ਪਾਰਟੀ ਕਾਂਗਰਸ ਤੋਂ ਵੀ ਜ਼ਿਆਦਾ ਪਛੜੀ ਹੋਈ ਹੈ। ਉਹਨਾਂ ਦਾ ਇੱਕ ਵੀ ਕੈਂਡੀਡੇਟ ਐਲਾਨਿਆ ਨਹੀਂ ਗਿਆ। ਉਹਨਾਂ ਬਾਰੇ ਵੀ ਖਬਰ ਆ ਰਹੀ ਹੈ ਕਿ ਅੱਜ ਉਹਨਾਂ ਦੀ ਵੀ ਜਿਹੜੀ ਚੋਣ ਕਮੇਟੀ ਹੈ, ਜਿਨ੍ਹਾਂ ਨੇ ਪਾਰਲੀਮੈਂਟ ਦੀ ਕਮੇਟੀ ਹੈ, ਜਿਨ੍ਹਾਂ ਨੇ ਚੁਣਨੇ ਨੇ ਵਿਧਾਇਕ ਕਿਹੜੇ ਕਿਹੜੇ ਹੋਣ, ਉਮੀਦਵਾਰ ਕਿਹੜੇ ਕਿਹੜੇ ਹੋਣ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਅਗਵਾਈ 'ਚ ਅੱਜ ਮੀਟਿੰਗ ਉਹਨਾਂ ਦੀ ਵੀ ਹੋਏਗੀ। ਸੋ ਅੱਜ ਸ਼ਾਇਦ ਜਾਂ ਕੱਲ੍ਹ ਤੱਕ ਬੀਜੇਪੀ ਵੀ ਆਪਣੇ ਉਮੀਦਵਾਰ ਐਲਾਨੇਗੀ। ਹੁਣ ਬਹੁਤੀ ਦੇਰ ਕੀਤੀ ਹੋ ਨਹੀਂ ਜਾ ਸਕਦੀ ਕਿਉਂਕਿ ਅੱਜ ਤੋਂ ਨੋਮੀਨੇਸ਼ਨ ਸ਼ੁਰੂ ਹੋ ਗਈ ਹੈ। ਸੋ ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਕਾਂਗਰਸ ਆਪਣੀ ਆਖਰੀ ਸੂਚੀ ਜਾਰੀ ਕਰੇਗੀ। ਉਸ ਤੋਂ ਬਾਅਦ ਕਾਫੀ ਜ਼ਿਆਦਾ ਸੰਕਟ ਵੀ ਬਰਦਾਸ਼ਤ ਕਰਨਾ ਪੈ ਸਕਦਾ ਕਾਂਗਰਸ ਨੂੰ, ਜਿੱਥੇ ਜਿੱਥੇ ਜਿਹੜੇ ਉਮੀਦਵਾਰ 2-2, 3-3 ਹੈ, ਉਹਨਾਂ ਨੂੰ ਜਿਹਨਾਂ ਨੂੰ ਟਿਕਟਾਂ ਨਹੀਂ ਮਿਲਣਗੀਆਂ ਤੇ ਉਹ ਬਗਾਵਤ ਦਾ ਝੰਡਾ ਵੀ ਚੁੱਕਣਗੇ। ਉਹਨੂੰ ਕਿੱਦਾਂ ਫੇਸ ਕਰੇਗੀ ਆਮ ਆਦਮੀ ਪਾਰਟੀ, ਉਹ ਅੱਜ ਤੋਂ ਬਾਅਦ ਜਦੋਂ ਆਪਾਂ ਦੇਖਾਂਗੇ ਤੇ ਫਿਰ ਗੱਲ ਕਰਾਂਗੇ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ, ਬਹੁਤ ਸਾਰੇ ਜਿਹੜੇ ਸਾਡੇ ਲੀਡਰ ਹੁੰਦੇ ਆ ਉਹਨਾਂ ਦੇ ਹੱਥਾਂ ਵਿੱਚ ਨਗ ਪਾਏ ਦੇਖਦੇ ਆ ਜਾਂ ਕਿਤੇ ਨਾ ਕਿਤੇ ਉਹ ਪੂਜਾ ਕਰਦੇ ਹੁੰਦੇ ਆ। ਤੇ ਇਸੇ ਤਰ੍ਹਾਂ ਨਵਜੋਤ ਸਿੱਧੂ ਦੀ ਗੱਲ ਚੱਲ ਰਹੀ ਹੈ ਪਿਛਲੇ ਕਾਫੀ ਮਹੀਨਿਆਂ ਤੋਂ। ਉਹ ਪਤਾ ਨਹੀਂ ਉਹਦਾ ਕਿਹੜਾ ਗੁਰੂ ਆ ਜਿਹਨੂੰ ਉਹ ਪੁੱਛਦਾ ਆ, ਤੇ ਕਹਿੰਦੇ ਕਿ ਉਸ ਦੀ ਜਿਹੜੀ ਐਂਟਰੀ ਆ ਉਹ ਪੰਡਤਾਂ ਦੇ ਕਹਿਣ ਤੇ ਹੋਊਗੀ। ਜੇ ਐਂਟਰੀ ਪੰਡਤਾਂ ਦੇ ਕਹਿਣ ਦੀ ਹੋਊਗੀ ਤੇ ਲੋਕਾਂ ਲਈ ਉਹ ਕੀ ਕਰਨਗੇ? ਦੇਖੋ, ਨਵਜੋਤ ਸਿੰਘ ਸਿੱਧੂ ਬਾਰੇ ਬਹੁਤੀਆਂ ਗੱਲਾਂ ਤਾਂ ਅਸੀਂ ਬਹੁਤ ਹੀ ਗੱਲਾਂ ਕਰਦੇ ਰਹੇ। ਅੱਜ ਤੋਂ 4 ਸਾਲ ਪਹਿਲਾਂ ਤੋਂ ਲਗਾਤਾਰ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਚਰਚਾ 'ਚ ਲਿਆਉਂਦੇ ਆਏ ਹਾਂ। ਉਹਨਾਂ ਦੀ ਸਟੇਬਿਲਿਟੀ ਨਹੀਂ ਬਣ ਸਕੀ ਕਿਸੇ ਦੇ, ਮਤਲਬ ਭਾਰਤੀ ਜਨਤਾ ਪਾਰਟੀ ਰਹਿੰਦਿਆਂ ਵੀ ਉੱਥੇ ਉਹ ਇੱਕ ਸਟਾਰ ਕੰਪੇਨਰ ਹੋਣ ਦੇ ਬਾਵਜੂਦ ਵੀ ਉਹ ਆਪਣੇ ਆਪ ਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਵੱਡੇ ਲੀਡਰ ਦੇ ਤੌਰ ਤੇ ਸਥਾਪਿਤ ਨਹੀਂ ਕਰ ਪਾਏ। ਠੀਕ ਹੈ, ਐਮਪੀ ਬਣੇ, ਵੱਖਰੀ ਗੱਲ ਹੈ। ਆਪਣੀ ਪਤਨੀ ਨੂੰ ਵੀ ਵਿਧਾਇਕਾ ਬਣਾ ਲਿਆ, ਪਰ ਪੰਜਾਬ ਦੇ ਵਿੱਚ ਬਾਦਲਾਂ ਦੇ ਨਾਲ ਉਹਨਾਂ ਦਾ ਟਕਰਾ ਰਿਹਾ ਤੇ ਆਪਣੇ ਆਪ ਨੂੰ ਸਥਾਪਿਤ ਨਾ ਕਰ ਪਾਉਣ ਦਾ ਜਦੋਂ ਮੁਤਾਲਿਆ ਕਰਦੇ ਹੋਣਗੇ ਤਾਂ ਜ਼ਰੂਰ ਜਿਹੜਾ ਉਹਨਾਂ ਦਾ ਇੱਕ ਪਰਿਵਾਰਕ ਪਿਛੋਕੜ ਰਿਹਾ ਹੈ, ਜਿਹਦੇ 'ਚ ਸਾਰੇ ਧਰਮ ਕਰਮ ਜਿਹੜੇ ਆ, ਉਹਦੇ ਕਰਮ ਕਾਂਡ ਜਿਹੜੇ ਕੀਤੇ ਜਾਂਦੇ ਰਹੇ ਹੈ, ਉਹ ਸ਼ਾਇਦ ਉਹਦੇ 'ਚ ਉਹਨਾਂ ਦੇ ਜਿਹੜੇ ਕੋਈ ਧਰਮ ਗੁਰੂ ਆ, ਜਿੱਦਾਂ ਤੁਸੀਂ ਜ਼ਿਕਰ ਕੀਤਾ, ਤੇ ਉਹਨਾਂ ਤੋਂ ਰਾਏ ਸ਼ਾਇਦ ਉਹ ਲੈਂਦੇ ਆ। ਇਹ ਜਿਹੜੇ ਸੈਲੀਬ੍ਰਿਟੀਜ਼ ਕਿਸਮ ਦੇ ਜਿਹੜੇ ਲੋਕ ਹੈ, ਉਹਨਾਂ ਦਾ ਇਸ ਤਰ੍ਹਾਂ ਡੇਰਿਆਂ ਤੇ ਜਾਣਾ, ਬਾਬਿਆਂ ਕੋਲ ਜਾਣਾ, ਆਪਣੇ ਆਪ ਵਿਸ਼ਵਾਸ ਨਾ ਕਰਨਾ ਬੜੀ ਹੈਰਾਨ। ਨਵਜੋਤ ਸਿੰਘ ਸਿੱਧੂ ਕੋਈ ਛੋਟੀ ਚੀਜ਼ ਨਹੀਂ ਹੈ। ਕ੍ਰਿਕਟ ਖਿਡਾਰੀ ਰਹੇ ਨੇ, ਬੜੇ ਤੇਜ਼ ਤਰਾਰ ਕ੍ਰਿਕਟ ਖਿਡਾਰੀ ਰਹੇ ਨੇ, ਕ੍ਰਿਕਟ ਕਮੈਂਟੇਟਰ ਬੜੇ ਬਿਹਤਰ ਰਹੇ ਨੇ। ਫਿਰ ਕਾਮੇਡੀ ਸ਼ੋਜ਼ ਦੇ ਵਿੱਚ ਜਾਂ ਕੁਝ ਟੈਲੀਵਿਜ਼ਨ ਦੀ ਦੁਨੀਆ 'ਚ ਜਿਹੜਾ ਉਹਨਾਂ ਦੀ ਐਂਟਰੀ ਰਹੀ ਉਹ ਵੀ ਬੜੀ ਦਮਦਾਰ ਰਹੀ ਹੈ। ਪਰ ਰਾਜਨੀਤਿਕ ਪਿੱਚ ਦੇ ਉੱਤੇ ਉਹ ਹਿੱਟ ਵਿਕਟ ਹੁੰਦੇ ਆਏ ਹੈ। ਸੋ ਸ਼ਾਇਦ ਉਹਨਾਂ ਦੀ ਉਹ ਆਪਣੀ ਅਸਫਲਤਾ ਨੂੰ ਏਦਾਂ ਵਿਚਾਰਦੇ ਹੋ ਸਕਦੇ ਹੈ ਕਿ ਉਹਦੇ ਪਿੱਛੇ ਕੋਈ ਨਾ ਕੋਈ ਏਦਾਂ ਦੀਆਂ ਗੱਲਾਂ ਹੈਗੀਆਂ ਜਿਹੜੀਆਂ ਸ਼ਾਇਦ ਕੰਟਰੋਲ ਨਹੀਂ ਉਹ ਕਰ ਪਾ ਰਹੇ, ਤੇ ਫਿਰ ਆਪਣੇ ਆਪ ਤੇ ਵਿਸ਼ਵਾਸ ਨਾ ਕਰਕੇ ਉਹ ਏਦਾਂ ਦੇ ਧਰਮ ਗੁਰੂਆਂ ਤੇ ਵਿਸ਼ਵਾਸ ਕਰਦੇ ਹੈ। ਉਹਦੇ ਇੱਕ ਮਿਸਾਲ ਅਸੀਂ ਦੇਖੀ ਸੀ ਜਦੋਂ ਪਾਰਲੀਮੈਂਟ ਦੀ ਚੋਣ ਸੀ ਤੇ ਉਹਨਾਂ ਨੇ ਜਦੋਂ ਆਪਣਾ ਨਵਾਂ ਘਰ ਲਿਆ ਅੰਮ੍ਰਿਤਸਰ ਦੇ ਵਿੱਚ ਤੇ ਉੱਥੇ ਬਕਾਇਦਾ 101 ਹਵਨ ਕਰਾਏ ਤੇ ਲਗਾਤਾਰ ਇਸ ਤਰ੍ਹਾਂ ਦਾ ਕਰਮਕਾਰ ਜਿਹਾ ਉੱਥੇ ਚੱਲਦਾ ਰਿਹਾ। ਤੇ ਜਦੋਂ ਆਮ ਆਦਮੀ ਪਾਰਟੀ 'ਚ ਵੀ ਜਾਣ ਦੀ ਤਿਆਰੀ ਸੀਗੀ, ਉਦੋਂ ਵੀ ਅਸੀਂ ਇਹ ਗੱਲ ਥੋੜੀ ਜਿਹੀ ਕੀਤੀ ਸੀ ਵੀ ਆਮ ਆਦਮੀ ਪਾਰਟੀ ਇੱਕ RSS ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਜਿਹੜਾ ਪਰਿਵਾਰ ਹੈ ਜਾਂ ਖੁਦ ਨਵਜੋਤ ਸਿੰਘ ਸਿੱਧੂ ਹੈ ਵੀ ਉਹ ਉਸ ਵਿਅਕਤੀ ਤੋਂ ਆਮ ਆਦਮੀ ਪਾਰਟੀ ਕੀ ਖੱਟਣਾ ਚਾਹੁੰਦੀ ਹੈ। ਹੁਣ ਜਦੋਂ ਕਾਂਗਰਸੀ ਹੋਣ ਜਾ ਰਹੇ ਨੇ ਤੇ ਇੱਕ ਲੌਜਿਕ ਦਿੱਤਾ ਜਾ ਰਿਹਾ ਕਿ ਉਹਨਾਂ ਦਾ ਟੱਬਰ ਸ਼ੁਰੂ ਤੋਂ ਕਾਂਗਰਸੀ ਰਿਹਾ। ਉਹਨਾਂ ਦੇ ਫਾਦਰ ਸਾਹਿਬ ਜ਼ਿਲ੍ਹਾ ਸੈਕਟਰੀ ਰਹੇ ਨੇ ਪਟਿਆਲੇ ਦੇ ਕਾਂਗਰਸ ਪਾਰਟੀ ਦੇ, ਤੇ ਖੁਦ ਕੈਪਟਨ ਅਮਰਿੰਦਰ ਨੇ ਵੀ ਕਿਹਾ ਸੀ ਕਿ ਉਹਨਾਂ ਦੇ ਜੀਨ ਦੇ ਵਿੱਚ ਕਾਂਗਰਸ ਹੈ ਤੇ ਅੱਜ ਉਹ ਕਾਂਗਰਸ ਨੂੰ ਜੁਆਇਨ ਕਰਨਾ ਚਾਹੁੰਦੇ ਆ। ਪਰ ਜਿਹੜਾ ਪਿਛਲੇ 25-30 ਸਾਲ ਤੋਂ ਉਹਨਾਂ ਦਾ ਇੱਕ ਬਣ ਗਿਆ ਮਾਹੌਲ, ਬਣ ਗਿਆ ਉਹਨਾਂ ਦੇ ਘਰ ਦਾ ਮਾਹੌਲ, ਬਣ ਗਿਆ ਉਹਨਾਂ ਦਾ ਆਪਣਾ ਮਾਹੌਲ, ਬਣ ਗਿਆ ਕਿ ਹਰ ਚੀਜ਼ ਜਿਹੜੀ ਹੈ ਉਹ ਆਪਣੇ ਧਰਮ ਗੁਰੂਆਂ ਤੋਂ ਸਲਾਹ ਲੈ ਕੇ ਕਰਨੀ ਹੈ, ਉਹਨਾਂ ਦੀ ਦਿਸ਼ਾ ਨਿਰਦੇਸ਼ ਕਰਨੀ ਹੈ। ਉਹਦਾ ਸਿੱਟਾ ਹੈ ਕਿ ਹੁਣ ਤਾਰਾ ਡੁੱਬਿਆ ਕਹਿੰਦੇ ਜੀ, ਇਸ ਕਰਕੇ ਉਹਨਾਂ ਦੀ ਕਾਂਗਰਸ ਐਂਟਰੀ ਰੁਕੀ ਹੋਈ ਹੈ ਕਿ ਤਾਰਾ ਡੁੱਬਿਆ ਹੋਇਆ, ਤਾਰਾ ਅਜੇ ਚੜ੍ਹਨਾ ਤੇ 13 ਤਰੀਕ ਤੱਕ ਦਿਨ ਸ਼ੁਭ ਨਹੀਂ ਹੈ, 13 ਜਨਵਰੀ ਤੱਕ ਦਿਨ ਸ਼ੁਭ ਨਹੀਂ ਹੈ। ਸਲਾਹ ਦਿੱਤੀ ਹੈ ਨਵਜੋਤ ਸਿੰਘ ਸਿੱਧੂ ਧਰਮ ਗੁਰੂਆਂ ਨੇ। ਉਹਦੇ ਬਾਵਜੂਦ ਇਹ ਗੱਲ ਕਹੀ ਜਾ ਰਹੀ ਹੈ ਕਿ ਅੱਜ ਉਹਨਾਂ ਦੀ ਮੀਟਿੰਗ ਵੀ ਹੈ ਰਾਹੁਲ ਗਾਂਧੀ ਦੇ ਨਾਲ ਜਾਂ ਕੈਪਟਨ ਹੋ ਸਕਦੀ ਹੈ ਤੇ ਅੱਜ ਵੀ ਉਹ ਅਨਾਊਂਸ ਕਰ ਸਕਦੇ ਆ ਕਾਂਗਰਸ ਪਾਰਟੀ ਚਾਹਣਾ। ਸੋ ਕਾਂਗਰਸ ਪਾਰਟੀ 'ਚ ਪਬਲਿਕਲੀ ਕਦੋਂ ਆਉਂਦੇ ਨੇ, ਅੱਜ ਆਉਂਦੇ ਨੇ ਜਾਂ 13 ਤੋਂ ਬਾਅਦ ਆਉਂਦੇ ਨੇ, ਇਹ ਦੇਖਣ ਵਾਲੀ ਗੱਲ ਹੈ। ਪਰ ਖਬਰਾਂ ਇਹ ਆ ਰਹੀਆਂ ਵੀ ਉਹ ਪੰਡਤਾਂ ਤੋਂ ਸਲਾਹ ਲੈ ਰਹੇ ਆ, ਧਰਮ ਗੁਰੂਆਂ ਤੋਂ ਸਲਾਹ ਲੈ ਰਹੇ ਆ, ਵਿਦਵਾਨ ਜਿਹੜੇ ਪੰਡਿਤ ਵਿਦਵਾਨ ਜਿਹੜੇ ਉਹਨਾਂ ਤੋਂ ਸਲਾਹ ਲੈ ਰਹੇ ਆ। ਆਪਣੇ ਆਪ ਤੇ ਵਿਸ਼ਵਾਸ ਨਾ ਕਰਨ ਦੀ ਇਸ ਤੋਂ ਵੱਡੀ ਮਿਸਾਲ ਕੋਈ ਹੋ ਨਹੀਂ ਸਕਦੀ। ਇਸ ਤੋਂ ਪਹਿਲਾਂ ਵੀ ਸਾਡੇ ਸਾਹਮਣੇ ਅਸੀਂ ਦੇਖਿਆ ਕਿ ਜਦੋਂ ਯੁਵਰਾਜ ਦੇ ਬੇਟੇ ਯੁਵਰਾਜ ਨੇ, ਜਿਹੜਾ ਕ੍ਰਿਕਟ ਖਿਡਾਰੀ ਹੈ, ਇਸ ਵੇਲੇ ਵੀ ਇੰਡੀਆ ਦੀ ਟੀਮ 'ਚ ਵਾਪਸੀ ਉਹਦੀ ਹੋਈ 3 ਸਾਲਾਂ ਬਾਅਦ, ਜਦੋਂ ਉਹਦਾ ਵਿਆਹ ਸੀ ਤੇ ਉਹਨੇ ਵੀ ਵਿਆਹ ਦੀਆਂ ਬਹੁਤੀਆਂ ਰਸਮਾਂ ਇੱਕ ਡੇਰੇ ਤੇ ਜਾ ਕੇ ਕੀਤੀਆਂ ਸੀ। ਸੋ ਇਹ ਸਾਰੀਆਂ ਚੀਜ਼ਾਂ ਸੈਲੀਬ੍ਰਿਟੀਜ਼ ਲੋਕ ਜਿਹੜੇ ਹੈ, ਜਿਹੜੇ ਵੱਡੇ ਸਟਾਰ ਵੀ ਬਣ ਜਾਂਦੇ ਹੈ, ਆਪਣੇ ਦਮ ਤੇ ਬਣਦੇ ਹੈ, ਪਰ ਉਹਨਾਂ ਨੂੰ ਖੁਦ ਨੂੰ ਇਹ ਭੁਲੇਖਾ ਰਹਿੰਦਾ ਹੈ
ਵੀ ਅਸੀਂ ਖਬਰੇ ਕੋਈ ਬਾਹਰੀ ਸ਼ਕਤੀ ਹੈ ਜਿਹੜੀ ਸਾਡੀ ਮਦਦ ਕਰ ਰਹੀ ਹੈ। ਉਹਨਾਂ ਦਾ ਇਸ ਤਰ੍ਹਾਂ ਜਾਣਾ ਹੈ ਕਿ ਕਿਉਂਕਿ ਆਈਕੋਨ ਹੁੰਦੇ ਆ, ਲੋਕਾਂ ਦੇ ਵਿੱਚ ਭਰਮ ਪੈਦਾ ਹੁੰਦਾ ਇਹਦੇ ਨਾਲ, ਲੋਕ ਵੀ ਉਸ ਪਾਸੇ ਨੂੰ ਤੁਰ ਪੈਂਦੇ ਆ। ਜਾਂ ਸਾਡੇ ਸਿਆਸੀ ਲੀਡਰ ਏਦਾਂ ਕਰਨਗੇ ਵੀ ਡੇਰਿਆਂ 'ਚ ਉਹਨਾਂ ਦੀ ਲਾਲ ਬੱਤੀ ਵਾਲੀਆਂ ਕਾਰਾਂ ਕਰਨਗੀਆਂ, ਤੇ ਫਿਰ ਲਾਜ਼ਮੀ ਤੌਰ ਤੇ ਸਧਾਰਨ ਬੰਦਾ ਇਹ ਸਮਝਦਾ ਹੈ ਕਿ ਇਸ ਡੇਰੇ ਦੀ ਬੜੀ ਤਾਕਤ ਹੈ, ਇਸ ਧਰਮ ਗੁਰੂ ਦੀ ਬੜੀ ਤਾਕਤ ਹੈ, ਲੋਕ ਵੀ ਉੱਧਰ ਨੂੰ ਜਾਣਗੇ। ਸੋ ਅੱਜ ਦਾ ਯੁੱਗ ਇਹ ਹੈ ਕਿ 21ਵੀਂ ਸਦੀ 'ਚ ਅਸੀਂ ਵਿਚਰ ਰਹੇ ਹਾਂ, ਤੇ ਬਹੁਤ ਸਾਰੇ ਸਾਇੰਸਦਾਨ ਵੀ, ਵਿਗਿਆਨੀ ਵੀ ਮੈਂ ਦੇਖਦਾ, ਉਹ ਵਿਗਿਆਨੀ ਹੋ ਕੇ ਵੀ ਜਿਹੜਾ ਆ ਉਹ ਇਸ ਤਰ੍ਹਾਂ ਦੇ ਚਮਤਕਾਰਾਂ 'ਚ ਵਿਸ਼ਵਾਸ ਰੱਖਦੇ ਆ। ਤੇ ਬਹੁਤ ਹੈਰਾਨੀ ਵਾਲੀ ਗੱਲ ਵੀ ਹੈ, ਪਰੇਸ਼ਾਨੀ ਵਾਲੀ ਵੀ ਗੱਲ ਹੈ, ਪਰ ਲੋਕਾਂ ਨੂੰ ਜ਼ਰੂਰ ਆਪਣੇ ਮਸਤਕ ਦੀ ਅੱਖ ਜਿਹੜੀ ਜਗਾਉਣੀ ਚਾਹੀਦੀ ਹੈ ਤੇ ਇਹਨਾਂ ਚੀਜ਼ਾਂ ਤੇ ਜਿਹੜਾ ਧਿਆਨ ਦਿੰਦਿਆਂ ਹੋਇਆ ਸਗੋਂ ਇਹਦੇ ਤੋਂ ਕਿਨਾਰਾ ਕਰ ਲੈਣਾ ਚਾਹੀਦਾ। ਪਰ ਕਿਉਂਕਿ ਇੱਕ ਸਟਾਰ ਲੋਕ ਨੇ ਤੇ ਲੋਕਾਂ ਦੇ ਨਾਇਕ ਬਣੇ ਹੁੰਦੇ ਆ, ਤੇ ਸਗੋਂ ਇਹਦੇ ਨਾਲ ਇੱਕ ਨਵਾਂ ਭਰਮ ਪੈਦਾ ਕਰਦੇ ਚਲੇ ਜਾਂਦੇ ਆ। ਪਰ ਬਹੁਤ ਜ਼ਿਆਦਾ ਹੈਰਾਨੀ ਵਾਲੀ ਗੱਲ ਹੈ ਕਿ ਨਵਜੋਤ ਸਿੰਘ ਸਿੱਧੂ ਵਰਗਾ ਬੰਦਾ ਇਸ ਤਰ੍ਹਾਂ ਬਿਹੇਵ ਕਰੇ ਵੀ ਉਹਨੇ ਉਦੋਂ ਸ਼ਨੀਚਰਵਾਰ ਨੂੰ ਆਹ ਕੰਮ ਨਹੀਂ ਕਰਨਾ, ਮੰਗਲਵਾਰ ਨੂੰ ਆਹ ਕੰਮ ਨਹੀਂ ਕਰਨਾ, ਵੀਰਵਾਰ ਨੂੰ ਆਹ ਕੰਮ ਨਹੀਂ ਕਰਨਾ, ਜਦ ਕਿ ਦਿਨ ਸਾਰੇ ਇੱਕੋ ਜਿਹੇ ਹੁੰਦੇ ਆ, ਪਰ ਉਹਦੇ ਬਾਵਜੂਦ ਇਹ ਸਾਰਾ ਕੁਝ ਹੋ ਰਿਹਾ ਤੇ ਬੜਾ ਦੁਖਦਾਇਕ ਹੈ। ਬਿਲਕੁਲ ਜੀ, ਛੱਕੇ ਪਤਾ ਨਹੀਂ ਕਿਸ ਤਰ੍ਹਾਂ ਲਾ ਰਹੇ ਸੀਗੇ। ਤੇ ਅੱਗੇ ਆਪਾਂ ਪੰਜਾਬ ਦੀਆਂ ਚੋਣਾਂ ਦੀ ਗੱਲ ਕਰੀਏ ਤੇ NRI ਦੀ ਭੂਮਿਕਾ ਕਿਸ ਤਰ੍ਹਾਂ ਹੈ ਜੀ? ਦੇਖੋ, NRIs ਦੀ ਭੂਮਿਕਾ ਇਸ ਵਾਰ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪੰਜਾਬ ਦੀ ਇਲੈਕਸ਼ਨਸ ਦੇ ਵਿੱਚ। ਇਹ ਵੱਖਰੀ ਗੱਲ ਹੈ ਕਿ ਜਿਹੜੀਆਂ NRIs ਦੀਆਂ ਜਿਹੜੀਆਂ ਵੋਟਾਂ ਨੇ ਉਹ ਸਿਰਫ 118, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਪੰਜਾਬ ਦੇ ਵਿੱਚ 118 ਵੋਟਾਂ ਸਿਰਫ NRIs ਦੀਆਂ, ਪਰ ਪੰਜਾਬ ਦੀਆਂ ਲੱਖਾਂ ਵੋਟਾਂ ਨੂੰ ਪ੍ਰਭਾਵਿਤ ਕਰਨ ਦੀ ਇੱਕ ਜਿਹੜੀ ਕਾਬਲੀਅਤ ਜਾਂ ਜਿਹੜੀ NRIs ਦੇ ਕੋਲ ਜਿਹੜੀ ਤਾਕਤ ਉਹ ਜ਼ਰੂਰ ਹੈ। ਸੋ NRIs ਜਿਹੜੇ ਆ ਉਹ ਆਪਣੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇੱਕ ਬਹੁਤ ਅਹਿਮ ਰੋਲ ਨਿਭਾਉਣ ਜਾ ਰਹੇ ਨੇ। ਬਹੁਤ ਸਾਰੇ NRIs ਜਿਹੜੇ ਆ ਕੈਨੇਡਾ ਤੋਂ, ਅਮਰੀਕਾ ਤੋਂ, ਇੰਗਲੈਂਡ ਤੋਂ, ਈਵਨ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਵਗੈਰਾ ਮੁਲਕਾਂ ਤੋਂ ਵੀ ਇੱਥੇ ਆ ਚੁੱਕੇ ਨੇ। ਬਹੁਤ ਸਾਰੇ ਆ ਰਹੇ ਨੇ। ਲੋਹੜੀ ਤੋਂ ਬਾਅਦ ਇਹ ਗਿਣਤੀ ਹੋਰ ਵਧੇਗੀ। ਪੰਜਾਬ 'ਚ ਬਹੁਤੇ NRIs ਆਪਾਂ ਨੂੰ ਪਤਾ ਦੁਆਬੇ ਤੋਂ ਆ, ਉੱਥੇ ਸਭ ਤੋਂ ਜ਼ਿਆਦਾ NRI ਦਾ ਪ੍ਰਭਾਵ ਹੈ। ਤੇ ਕੁੱਲ ਮਿਲਾ ਕੇ ਜਿਹੜੀਆਂ 117 ਸੀਟਾਂ ਸਾਡੀਆਂ ਪੰਜਾਬ ਦੀਆਂ, ਉਹਦੇ ਵਿੱਚੋਂ 34 ਸੀਟਾਂ ਜਿਹੜੀਆਂ ਆ ਉਹਦੇ ਤੇ ਬਹੁਤ ਜ਼ਿਆਦਾ ਪ੍ਰਭਾਵ NRIs ਦਾ। ਤੇ ਇਹ ਜਿਹੜੀਆਂ 34 ਸੀਟਾਂ, ਇਹਦੇ 'ਚ ਜਿਹੜੀ ਸਾਰੀਆਂ ਪਾਰਟੀਆਂ ਦੀ ਗੱਲ ਮੈਂ ਕਰ ਰਿਹਾ, ਚਾਹੇ ਉਹ ਕਾਂਗਰਸ ਹੈ, ਅਕਾਲੀ ਹੈ, ਹੁਣ ਆਮ ਆਦਮੀ ਪਾਰਟੀ ਦਾ ਇੱਕ ਕਹਿ ਲਓ ਵੀ ਇੱਕ ਨਵੀਂ ਲਹਿਰ ਦਿਖਾਈ ਦੇ ਰਹੀ ਹੈ। ਇਹ ਸਾਰੀਆਂ 34 ਸੀਟਾਂ ਦਾ ਜਦੋਂ ਮੁਲਾਂਕਣ ਕੀਤਾ ਗਿਆ ਤੇ ਸਾਡੇ ਕੋਲ ਇਸ ਤਰ੍ਹਾਂ ਦੀਆਂ ਡਾਟਾ ਆਏ ਨੇ ਵੀ 25% ਦੇ ਨੇੜੇ ਜਿਹੜੇ ਫੰਡਿੰਗ ਜਿਹੜੀ ਹੈ ਉਹ NRIs ਵੱਲੋਂ ਹੋ ਰਹੀ ਹੈ। ਤੇ ਆਪਣੇ ਮਨਚਾਹੇ ਜਿਹੜੇ ਕੈਂਡੀਡੇਟਸ ਨੇ ਕਿਸੇ ਵੀ ਪਾਰਟੀ ਦੇ ਹੋਣ, ਉਹਨਾਂ ਨੂੰ ਜਿਤਾਉਣ ਲਈ ਸਾਰਾ ਜ਼ੋਰ NRIs ਲਾ ਰਹੇ ਆ। ਚੋਣਾਂ ਤੋਂ ਕੁਝ ਸਮਾਂ ਪਹਿਲਾਂ, 3-4 ਮਹੀਨੇ ਪਹਿਲਾਂ ਤੋਂ ਵੀ ਕੁਝ ਲੋਕ ਆ ਗਏ, ਹੁਣ ਅਚਾਨਕ ਹੁਣ ਵਧੇ ਆ। ਇਸ ਵਾਰ ਥੋੜੀ ਦਿੱਕਤ ਇਹ ਆਈ ਆ ਵੀ ਨੋਟਬੰਦੀ ਹੋ ਗਈ, ਜਿਹਦੇ ਕਰਕੇ ਕੁਝ NRIs ਲੇਟ ਹੋ ਰਹੇ ਆ। ਜਨਵਰੀ ਮਹੀਨਾ ਉਦਾਂ ਵੀ ਜਿਹੜਾ ਸਾਡੇ ਲਈ ਇੱਥੇ ਪੰਜਾਬ ਦੇ ਵਿੱਚ ਜਿਹੜਾ ਜਨਵਰੀ ਹੈ, ਦਸੰਬਰ, ਜਨਵਰੀ, ਫਰਵਰੀ, ਮਾਰਚ ਐਂਡ ਤੱਕ ਇੱਕ ਪੀਕ ਕਹਿ ਲਓ ਵੀ ਸਮਾਂ ਹੁੰਦਾ ਹੈ, ਪੀਕ ਸੀਜ਼ਨ ਹੁੰਦਾ ਹੈ ਜਦੋਂ NRIs ਪੰਜਾਬ 'ਚ ਹੁੰਦੇ ਆ। ਤੇ ਹੁਣ ਤਾਂ ਵੋਟਾਂ ਪੈ ਰਹੀਆਂ, ਨਾ ਵੀ ਵੋਟਾਂ ਪੈ ਰਹੀਆਂ ਹੁਣ ਤਾਂ ਵੀ ਦਸੰਬਰ ਤੋਂ ਮਾਰਚ ਐਂਡ ਤੱਕ NRIs ਜਿਹੜੇ ਆ ਬਹੁਤ ਜ਼ਿਆਦਾ ਪੰਜਾਬ 'ਚ ਆਉਂਦੇ ਆ। ਹੁਣ ਸਪੈਸ਼ਲੀ ਆ ਰਹੇ ਆ NRIs ਆ ਕੇ ਜਿੱਥੇ ਆਪਣੀ ਕਹਿ ਲਓ ਵੀ ਇੱਕ ਫੰਡਿੰਗ ਦੇ ਰਹੇ ਨੇ, ਪੈਸੇ ਦੇ ਰਹੇ ਨੇ, ਉੱਥੇ ਜਿੱਥੇ ਉਹਨਾਂ ਦਾ ਆਪਣਾ ਪ੍ਰਭਾਵ ਜਿਹੜਾ ਆ ਉਹ ਵਰਤ ਕੇ ਆਪੋ ਆਪਣੇ ਉਮੀਦਵਾਰ ਜਿਹੜੇ ਉਹਨਾਂ ਦੇ ਮਨ ਚਾਹੇ ਉਮੀਦਵਾਰ ਉਹਨਾਂ ਦੇ ਪੱਖ ਪ੍ਰਚਾਰ ਵੀ ਕਰ ਰਹੇ ਆ। ਕੈਪਟਨ ਅਮਰਿੰਦਰ ਵੀ ਤੁਹਾਨੂੰ ਪਤਾ ਹੈ ਕਿ ਜਾਏ ਨੇ, ਅਮਰੀਕਾ ਦਾ ਦੌਰਾ ਕਰ ਆਏ ਨੇ, ਕੈਨੇਡਾ 'ਚੋਂ ਨਹੀਂ ਸੀ ਜਾ ਸਕੇ। ਸੁਖਬੀਰ ਬਾਦਲ ਵੀ ਪਿੱਛੇ ਜਾ ਕੇ ਆਏ ਨੇ, ਭਾਵੇਂ ਉਹ ਜਨਤਕ ਮੀਟਿੰਗਾਂ ਬਹੁਤੀਆਂ ਨਹੀਂ ਕਰ ਸਕੇ। ਅਰਵਿੰਦ ਕੇਜਰੀਵਾਲ ਵੀ ਜਾ ਚੁੱਕੇ ਹੈ ਤੇ ਆਮ ਆਦਮੀ ਪਾਰਟੀ ਦੇ ਬਹੁਤੇ ਲੋਕ ਗਏ ਨੇ, ਭਗਵੰਤ ਮਾਨ ਵੀ ਗਏ ਨੇ, ਸੁਖਪਾਲ ਸੁਖਹਿਰਾ ਵੀ ਗਏ ਨੇ। ਸਾਡੇ ਕੋਲ ਜਿਹੜੀਆਂ ਖਬਰਾਂ ਇਹ ਹੈ ਵੀ NRIs ਦਾ ਜਿਹੜਾ ਬਹੁਤਾ ਜਿਹੜਾ ਇਸ ਵਾਰ ਜਿਹੜਾ ਜ਼ੋਰ ਲੱਗਾ ਹੈ ਉਹ ਆਮ ਆਦਮੀ ਪਾਰਟੀ ਨੂੰ ਜਿਤਾਉਣ ਤੇ ਲੱਗਾ ਹੈ। ਉੱਥੇ ਰਹਿ ਕੇ ਵੀ ਮੀਟਿੰਗਸ ਹੋਈਆਂ। ਅਮਰੀਕਾ ਤੋਂ ਮੇਰੇ ਕੋਲ 2-4 ਖਬਰਾਂ ਆਈਆਂ। ਵਰਜੀਨੀਆ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਜਿੱਥੇ 1000 ਬੰਦਾ ਇਕੱਠਾ ਹੋਇਆ ਵਰਜੀਨੀਆ ਦੇ ਵਿੱਚ, ਤੇ ਨੇੜੇ ਤੇੜੇ $1 ਲੱਖ ਜਿਹੜੇ ਫੰਡ ਕਰਕੇ ਲੈ ਕੇ ਦੇ ਕੇ ਜਿਹੜੇ ਆਮ ਆਦਮੀ ਪਾਰਟੀ ਦੇ ਹਮਾਇਤੀ ਹੈ ਉਹਨਾਂ ਨੂੰ ਦੇ ਕੇ ਭੇਜ ਦਿੱਤਾ ਗਿਆ ਪੰਜਾਬ। ਏਦਾਂ ਹੀ 15 ਦਿਨ ਪਹਿਲਾਂ ਦੀ ਖਬਰ ਸੀ, ਬਾਲਟੀਮੋਰ ਹੈ ਇੱਕ ਅਮਰੀਕਾ ਦੇ ਵਿੱਚ ਛੋਟਾ ਜਿਹਾ ਕਸਬਾ, ਸ਼ਹਿਰ ਟਾਈਪ ਹੈ, ਛੋਟਾ ਸ਼ਹਿਰ ਹੈ, ਉੱਥੇ 500 ਲੋਕਾਂ ਦੀ ਮੀਟਿੰਗ ਹੋਈ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ, ਜਿੱਥੇ ਕਾਫੀ ਜ਼ਿਆਦਾ ਫੰਡ ਵੀ ਇਕੱਠਾ ਕੀਤਾ ਗਿਆ ਤੇ 100 ਇਹ ਗੱਲ ਕਹੀ ਗਈ ਕਿ ਆਪਾਂ ਚਲੋ ਪੰਜਾਬ ਚੱਲੀਏ। ਸੋ ਚਲੋ ਪੰਜਾਬ ਇੱਕ ਕੰਪੇਨ ਚੱਲ ਰਹੀ ਹੈ ਸਾਰੇ ਦੇਸ਼ਾਂ ਦੇ ਵਿੱਚ ਜਿੱਥੇ ਪੰਜਾਬੀ ਵਸਦੇ ਆ, ਖਾਸ ਤੌਰ ਤੇ ਅਮਰੀਕਾ, ਕੈਨੇਡਾ ਦੇ ਵਿੱਚ। ਚਲੋ ਪੰਜਾਬ ਦੀ ਇਸ ਕੰਪੇਨ 'ਚ ਬਹੁਤ ਸਾਰੇ NRIs ਆ ਰਹੇ ਹੈ ਤੇ ਬਹੁਤੇ NRIs ਇਸ ਵਾਰ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਹੇ ਆ, ਜਿਹੜੀ ਇੱਕ ਆਮ ਆਦਮੀ ਪਾਰਟੀ ਦੀ ਤਾਕਤ ਬਣ ਸਕਦਾ ਹੈ। ਆਮ ਆਦਮੀ ਪਾਰਟੀ ਦੇ ਪੱਖ 'ਚ 2 ਗੱਲਾਂ ਜਾ ਰਹੀਆਂ। ਨੰਬਰ 1 ਤਾਂ NRIs ਦੀ ਫੰਡਿੰਗ ਹੈ, NRIs ਦਾ ਪ੍ਰਭਾਵ ਹੈ। ਇੱਕ ਸਧਾਰਨ ਤੋਂ ਸਧਾਰਨ ਜਿਹੜਾ NRI ਹੈ ਉਹ ਵੀ ਆਪਣੇ ਟੱਬਰ ਦੇ ਨਾਲ 8-10 ਵੋਟਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ। ਜਿਹੜਾ ਜ਼ਿਆਦਾ ਕੋਈ ਪਾਪੂਲਰ ਬੰਦਾ NRI ਆਪਣੇ ਪਿੰਡ ਦੇ ਵਿੱਚ ਉਹਨੇ ਸੋਸ਼ਲ ਕੰਮ ਬੜੇ ਕਰਾਏ ਆ, ਸਟੇਡੀਅਮ ਬਣਾਇਆ ਜੀ, ਸਕੂਲ ਬਣਾਇਆ ਜੀ, ਹੋਰ ਜਿਹੜੇ ਇੱਦਾਂ ਦੇ ਕੰਮ ਕਰਨ ਵਾਲੇ ਜਿਹੜੇ NRIs ਹੈ
ਉਹਨਾਂ ਦਾ ਪ੍ਰਭਾਵ 50, 60, 70, 80 ਵੋਟਾਂ ਤੱਕ ਵੀ ਹੋ ਸਕਦਾ ਹੈ ਇੱਕ NRI ਦਾ। ਸੋ ਇੱਕ ਤਾਂ ਇਹ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਗੱਲ ਜਾ ਰਹੀ ਹੈ। ਦੂਜਾ ਯੂਥ ਜਿਹੜਾ ਆਮ ਆਦਮੀ ਪਾਰਟੀ ਦੇ ਪੱਖ 'ਚ ਦਿਖਾਈ ਦੇ ਰਿਹਾ, 18 ਤੋਂ 40 ਸਾਲ ਦੇ ਵਿਚਾਲੇ ਵੋਟ ਬਹੁਤੀ ਹੈ। 1 ਕਰੋੜ 9 ਲੱਖ ਵੋਟਾਂ ਟੋਟਲ ਸਾਡੇ ਪੈਣੀਆਂ ਜਾਂ ਇੰਨੀ ਵੋਟ ਹੈ ਸਾਡੀ, ਉਹਦੇ 'ਚ 1 ਕਰੋੜ ਦੇ ਨੇੜੇ ਤੇੜੇ ਜਿਹੜੀ ਵੋਟਰ ਜਿਹੜੇ ਹੈਗੇ ਉਹਨਾਂ ਦੀ ਉਮਰ 18 ਸਾਲ ਤੋਂ 40 ਸਾਲ ਦੇ ਵਿਚਾਲੇ ਹੈ। ਇਹ ਦੋ ਚੀਜ਼ਾਂ ਆਮ ਆਦਮੀ ਪਾਰਟੀ ਦੇ ਬਹੁਤ ਜ਼ਿਆਦਾ ਪੱਖ ਨੇ। ਇਸੇ ਕਰਕੇ ਆਮ ਆਦਮੀ ਪਾਰਟੀ ਬਾਕੀ ਨਾਲੋਂ ਲੀਡਿੰਗ ਪੋਜੀਸ਼ਨ 'ਚ ਦਿਖਾਈ ਦੇ ਰਹੀ ਹੈ ਤੇ NRIs ਇਹਦੇ 'ਚ ਬਹੁਤ ਮਹੱਤਵਪੂਰਨ ਰੋਲ ਅਦਾ ਕਰ ਰਹੇ ਨੇ। ਜੀ ਬਿਲਕੁਲ, ਕਾਫੀ ਢਾਹ ਕੇ ਜਾ ਰਹੇ ਨੇ ਜੀ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਇੱਕ ਫੌਜੀ ਨੇ ਇੱਕ ਵੀਡੀਓ ਬਣਾ ਕੇ ਚੜਾਈ ਸੀ ਕਿ ਖਾਣਾ ਬੜਾ ਘਟੀਆ ਦਿੱਤਾ ਜਾਂਦਾ, ਤੇ ਉਸ ਦੇ ਇਨਾਮ ਵਿੱਚ ਉਸ ਨੂੰ ਕੀ ਮਿਲਿਆ? ਉਸਦੇ ਨਾਮ 'ਚ ਇਹ ਹੋਇਆ ਕਿ ਉਹਨੂੰ ਜਿੱਥੇ ਉਹਦੀ ਡਿਊਟੀ ਸੀ ਲਾਈਨ ਆਫ ਕੰਟਰੋਲ ਤੋਂ ਉਹਨੂੰ ਹਟਾ ਦਿੱਤਾ ਗਿਆ ਤੇ ਉੱਥੋਂ ਭੇਜ ਦਿੱਤਾ ਗਿਆ ਕਿਤੇ ਹੋਰ ਤੇ ਜਾ ਕੇ ਉਹਨੂੰ ਕੰਮ ਦੇ ਦਿੱਤਾ ਗਿਆ ਪਲੰਬਰ ਦਾ। ਦੇਖੋ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ, ਮੈਂ ਵੀਡੀਓ ਦੀ ਡਿਟੇਲਸ ਨਹੀਂ ਜਾਂਦਾ, ਪਰ ਇੱਕ ਗੱਲ ਇਹ ਹੈ ਵੀ ਜਿਹੜੀਆਂ ਸਾਡੀਆਂ ਫੋਰਸਿਸ ਹੈਗੀਆਂ, ਸਾਡੀਆਂ ਆਰਮੀ ਹੈ, ਜਿੱਦਾਂ ਇਹ ਆਰਮੀ ਨਹੀਂ ਹੈ, ਇਹ BSF ਹੈ, ਅਰਧ ਫੌਜੀ ਬਲ ਇਹਨੂੰ ਕਹਿੰਦੇ ਆ। ਇੱਥੇ ਬਹੁਤ ਸਾਰੀਆਂ ਪ੍ਰੋਬਲਮਸ ਤਾਂ ਹੈ। ਇੱਕ ਜਿਹੜੀ ਆਫਿਸਰ ਲੌਬੀ ਹੈ ਉਹ ਆਪਣੀ ਹੇਠਲੇ ਜਵਾਨਾਂ ਨੂੰ ਟਰੀਟ ਵੀ ਬਹੁਤ ਗਲਤ ਤਰੀਕੇ ਨਾਲ ਕਰਦੇ ਆ ਤੇ ਫਿਰ ਜਿਹੜੀਆਂ ਸਹੂਲਤਾਂ ਉਹ ਵੀ ਉਹਨਾਂ ਨੂੰ ਉੱਦਾਂ ਨਹੀਂ ਮਿਲਦੀਆਂ। ਸਾਡਾ ਆਰਮੀ ਦਾ ਬਜਟ ਦੀ ਗੱਲ ਮੈਂ ਕਰਾਂ ਸਿੰਪਲ ਜੀ, ਸਾਡੀ ਟੋਟਲ ਬਜਟ ਦਾ ਜਿਹੜਾ 36% ਜਿਹੜਾ ਬਜਟ ਹੈ ਸਾਡਾ ਉਹ ਆਰਮੀ ਤੇ ਖਰਚ ਹੁੰਦਾ ਹੈ। ਔਰ ਜਦੋਂ ਇਹ ਡਾਟਾ ਆਉਂਦਾ ਤੇ ਲੋਕ ਸੋਚਦੇ ਆ ਯਾਰ 36% ਟੋਟਲ ਬਜਟ ਦੇ ਵਿੱਚੋਂ ਆਰਮੀ ਤੇ ਖਰਚ ਕਰਨਾ ਤਾਂ ਬੜੀ ਕਮਾਲ ਦੀ ਗੱਲ ਹੈ। ਪਰ ਇਹਦੀ ਜਿਹੜੀ ਹਕੀਕਤ ਇਹ ਹੈ ਵੀ 36% ਜਿਹੜਾ ਖਰਚ ਹੁੰਦਾ ਨਾ ਉਹਦੇ ਵਿੱਚੋਂ ਵੱਡਾ ਹਿੱਸਾ ਜਿਹੜਾ ਆ ਉਹ ਜਿਹੜੇ ਹਥਿਆਰਾਂ ਦੀ ਖਰੀਦੋ ਫਰੋਖਤ ਤੇ ਲੱਗਦਾ ਹੈ। ਤੇ ਜਿਹੜੇ ਆਰਮੀ ਦੇ ਸਧਾਰਨ ਜਵਾਨ ਨੇ, ਜਿੱਦਾਂ ਹੁਣ ਇਹ BSF ਵਾਲਾ ਜਵਾਨ ਸੀ, ਇਹਨੇ ਪਾਇਆ ਕਿ ਸਾਨੂੰ ਖਾਣਾ ਵੀ ਨਹੀਂ ਚੱਜ ਨਾਲ ਮਿਲਦਾ, ਮਤਲਬ ਬਹੁਤ ਘਟੀਆ ਖਾਣਾ ਮਿਲਦਾ ਹੈ ਜਿਹੜਾ ਆਮ ਵਿਅਕਤੀ ਦਾ ਪੌਸ਼ਟਿਕ ਆਹਾਰ ਜਿਹਨੂੰ ਅਸੀਂ ਕਹਿੰਦੇ ਉਹ ਨਹੀਂ ਹੁੰਦਾ। ਤਾਂ ਫਿਰ ਉਹ ਜਿਹੜਾ ਪੈਸਾ ਸਿਰਫ ਹਥਿਆਰਾਂ ਤੇ ਖਰਚ ਕਰਦੇ, ਜਾਂ ਫਿਰ ਜਿਹੜੇ ਆਫਿਸਰ ਲੌਬੀ ਵਾਲੇ ਲੋਕ ਆ ਉਹਨਾਂ ਦੀਆਂ ਸੁੱਖ ਸਹੂਲਤਾਂ ਲਈ ਖਰਚਦੇ। ਜਿਹੜਾ ਆਫਿਸਰ ਹੈ ਮੰਨ ਲਓ ਆਰਮੀ ਦੇ ਵਿੱਚ ਜਾਂ BSF ਦੇ ਵਿੱਚ, ਜਾਂ ਸਾਡਾ ਪੰਜਾਬ ਪੁਲਿਸ ਦੇ ਵਾਲੇ ਤੁਸੀਂ ਦੇਖ ਲਓ, ਸਾਡਾ DSP ਲੈਵਲ ਦਾ ਜਿਹੜਾ ਆਫਿਸਰ ਹੈ ਉਹਦੇ ਕੋਲ 5-5 6 ਜਿਹੜੇ ਲੋਕ ਦਿੱਤੇ ਹੁੰਦੇ ਆ। ਕੋਈ ਡਰਾਈਵਰ ਹੈ, ਕੋਈ ਉਹਦਾ ਸਿਕਿਉਰਿਟੀ ਗਾਰਡ ਹੈ ਤੇ 2-2, 3-3 ਲਾਂਗਰੀ ਦਿੱਤੇ ਹੁੰਦੇ ਜਿਹੜੇ ਘਰੇ ਕੰਮ ਉਹਨਾਂ ਨੇ ਕਰਦੇ ਆ। ਤੇ 2-3 ਸਿਪਾਹੀ ਤਾਂ ਏਦਾਂ ਲਾਏ ਹੁੰਦੇ ਆ ਵੀ ਉਹਨਾਂ ਦੇ ਬੱਚਿਆਂ ਨੂੰ ਘੁਮਾਉਣ ਉਹਨਾਂ ਨੇ ਲੈ ਕੇ ਜਾਣਾ, ਵਾਈਫ ਨੂੰ ਲੈ ਕੇ ਜਾਣਾ ਹੈ। ਸੋ ਜਿਹੜੇ ਇੱਕ DSP ਲੈਵਲ ਦੇ ਅਫਸਰ ਲਈ ਵੀ ਸਾਡੇ ਕੋਲ 5-7 ਜਿਹੜੇ ਏਦਾਂ ਦੇ ਲੋਕ ਹੁੰਦੇ ਆ ਪੰਜਾਬ ਪੁਲਿਸ ਦੇ। ਤੇ ਫਿਰ ਤੁਸੀਂ BSF ਜਾਂ ਆਰਮੀ ਦੇਖੋ, ਸਾਡੇ ਜਲੰਧਰ ਕੈਂਟ ਦੇ ਵਿੱਚ ਆਰਮੀ ਏਰੀਆ ਜਿਹੜਾ, ਉੱਥੇ ਮੈਂ ਗਿਆ 2-4 ਵਾਰ। ਉੱਥੇ ਮੇਰਾ ਇੱਕ ਦੋਸਤ ਆਰਮੀ ਆਫਿਸਰ ਵੀ ਹੈ, ਉਹਦੀ ਪਤਨੀ ਆਰਮੀ ਆਫਿਸਰ ਹੈ ਤੇ ਉਹ ਦੋਸਤ ਮੇਰਾ ਜਰਨਲਿਸਟ ਦੋਸਤ ਹੈ। ਤੇ ਮੈਂ ਉਹਦੇ ਘਰ ਗਿਆ ਤੇ ਉੱਥੇ 7-8 ਏਦਾਂ ਦੇ ਜਿਹੜੇ ਆਰਮੀ ਮੈਨ ਸੀਗੇ, ਜਿਹੜੇ ਕਾਂਸਟੇਬਲ ਲੈਵਲ ਦੇ ਹੈਗੇ ਆ, ਉਹ ਸੇਵਾਦਾਰ ਦੇ ਤੌਰ ਤੇ ਕੰਮ ਕਰ ਰਹੇ ਸੀ। ਇਹ ਜਿਹੜਾ ਆਰਮੀ ਆਫਿਸਰ ਜਿਹੜੀ ਉਹਨਾਂ ਦੀ ਲਾਈਫ ਜਿਹੜੀ ਇਸ ਤਰ੍ਹਾਂ ਦੀ ਸੁੱਖ ਸਹੂਲਤਾਂ ਜਿਹੜੀ ਅੰਗਰੇਜ਼ਾਂ ਨੇ ਇੱਕ ਕਿਸਮ ਦਾ ਸਾਨੂੰ ਕਲਚਰ ਦਿੱਤਾ ਹੈ, ਉਹਨੂੰ ਅਸੀਂ ਫਾਲੋ ਕਰ ਰਹੇ ਹਾਂ। ਤੇ ਜਿਹੜਾ ਇੱਕ ਗੁਲਾਮ ਦੇ ਤੌਰ ਤੇ ਕੰਮ ਕਰ ਰਿਹਾ, ਜਿਹੜਾ ਇੱਕ ਕਾਂਸਟੇਬਲ ਲੈਵਲ ਦਾ ਬੰਦਾ ਹੈ, ਉਹ ਚਾਹੇ ਸਰਹੱਦ ਦੇ ਉੱਤੇ ਹੈ, ਜਿਹੜਾ -40 ਡਿਗਰੀ ਦੇ ਵਿੱਚ ਕੰਮ ਕਰ ਰਿਹਾ ਹੈ ਸਰਹੱਦ ਦੇ ਉੱਤੇ, ਜਿਸ ਤਰ੍ਹਾਂ ਦੀਆਂ ਹਾਲਾਤਾਂ ਜਿਹੜੀਆਂ ਬਣੀਆਂ ਆਪਾਂ ਨੂੰ ਪਤਾ ਹੈ, ਉਹ ਚਾਹੇ ਮੈਦਾਨ 'ਚ ਕੰਮ ਕਰ ਰਿਹਾ, ਉਹਦਾ ਖਾਣੇ ਪੀਣੇ ਦਾ ਵੀ ਵਿਵਸਥਾ ਠੀਕ ਨਹੀਂ ਹੈ ਤੇ ਉਹਦੀਆਂ ਬਾਕੀ ਜਿਹੜੀਆਂ ਲੋੜਾਂ ਉਹ ਵੀ ਪੂਰੀਆਂ ਨਹੀਂ ਹੁੰਦੀਆਂ। ਸੋ ਦੇਸ਼ ਲਈ ਕੁਰਬਾਨ ਹੋਣ ਵਾਲੇ, ਦੇਸ਼ ਲਈ ਮਰਨ ਮਿਟਣ ਵਾਲੇ ਇਹ ਜਿਹੜੇ ਲੋਕ ਹੈ। ਕੱਲ ਮੈਂ ਟੈਲੀਵਿਜ਼ਨ ਤੇ ਇੱਕ ਬਹਿਸ ਸੁਣ ਰਿਹਾ ਸੀ, BSF ਦਾ ਇੱਕ ਸਾਬਕਾ DIG ਆਇਆ ਹੋਇਆ ਸੀ ਤੇ ਇੱਕ ਸਾਬਕਾ ਸਧਾਰਨ ਕਾਂਸਟੇਬਲ ਸੀ। ਉਹ ਜਿਹੜਾ ਕਾਂਸਟੇਬਲ ਸੀ ਉਹਦੇ ਤੋਂ ਜਦੋਂ ਇਹ ਸਵਾਲ ਕੀਤਾ ਗਿਆ, ਉਹਨੇ ਕਿਹਾ ਕਿ ਜਿਨ੍ਹਾਂ ਦੇ ਪਿੱਛੇ ਜੀ ਲੱਗਦਾ ਹੈ, DIG, IG ਜਿਹੜੇ ਵੱਡੇ ਅਫਸਰ ਹੈ, ਜਿਨ੍ਹਾਂ ਦੇ ਪਿੱਛੇ ਜੀ ਲੱਗਦਾ ਹੈ, ਉਹ ਦਾਰ ਨੂੰ ਕੀ ਸਮਝਣ, ਯਾਨੀ ਹਵਾਲਦਾਰ ਨੂੰ ਕੀ ਸਮਝਣ, ਸੂਬੇਦਾਰ ਨੂੰ ਕੀ ਸਮਝਣ, ਜਾਂ ਜਿਹੜੇ ਵੀ ਦਾਰ ਪਿੱਛੇ ਲੱਗਦੇ, ਜਿਹੜੇ ਛੋਟੇ ਲੈਵਲ ਤੇ ਕੰਮ ਕਰਦੇ ਆ, ਵੀ ਸਾਡੀ ਦੁੱਖ ਦਰਦ ਨੂੰ ਥੋੜ੍ਹਾ ਸਮਝ ਸਕਦੇ। ਜਿਨ੍ਹਾਂ ਦੇ ਪਿੱਛੇ ਜੀ ਲੱਗਦਾ ਹੈ, ਵੱਡੇ ਅਫਸਰ ਹੈ, ਤੇ ਉਹ ਜਿਨ੍ਹਾਂ ਦੇ ਪਿੱਛੇ ਦਾਰ ਲੱਗਦਾ, ਜਿਹੜੇ ਅਸੀਂ ਸਧਾਰਨ ਫੌਜੀ ਹੈ, ਉਹ ਸਾਡੇ ਦੁੱਖ ਦਰਦ ਨੂੰ ਨਹੀਂ ਸਮਝ ਸਕਦੇ। ਸੋ ਇਸ ਕਰਕੇ ਇਹ ਜੋ ਕੁਝ ਵੀ ਅਸੀਂ ਵੀਡੀਓ ਦੇਖੀ ਹੈ, ਠੀਕ ਹੈ, ਡਿਸਿਪਲਿਨ ਦਾ ਮਾਮਲਾ ਕਿਹਾ ਜਾ ਰਿਹਾ ਕਿ ਉਹਨੇ ਡਿਸਿਪਲਿਨ ਕਈ ਵਾਰੀ ਤੋੜਿਆ, ਪਰ ਉਸ BSF ਦੇ ਜਵਾਨ ਦਾ ਮੋੜਵਾ ਜਵਾਬ ਹੈ ਕਿ ਜੇ ਮੈਂ ਡਿਸਿਪਲਿਨ ਤੋੜਿਆ ਤੇ ਮੈਨੂੰ ਲਾਈਨ ਆਫ ਕੰਟਰੋਲ ਤੇ ਕਿਉਂ ਲਾਇਆ ਗਿਆ, ਮੇਰੇ ਹੱਥ ਬੰਦੂਕ ਫੜਾ ਕੇ ਲਾਈਨ ਆਫ ਕੰਟਰੋਲ ਤੇ ਕਿਉਂ ਭੇਜਿਆ ਗਿਆ। ਜੇ ਮੈਂ ਡਿਸਿਪਲਿਨ ਤੋੜਿਆ ਤੇ ਮੈਨੂੰ 14 ਅਵਾਰਡ BSF ਨੇ ਕਿਉਂ ਦਿੱਤੇ ਹੈ ਤੇ ਮੈਂ ਗੋਲਡ ਮੈਡਲਿਸਟ ਹਾਂ BSF ਦਾ। ਇਹਨਾਂ ਸਵਾਲਾਂ ਦਾ ਕੋਈ ਜਵਾਬ ਨਹੀਂ, ਸਗੋਂ ਸਜ਼ਾ ਦੇ ਤੌਰ ਦੇ ਉੱਤੇ ਉਹਨੂੰ ਜਿਹੜਾ ਆ ਭੇਜ ਦਿੱਤਾ ਗਿਆ ਵਾਪਸ। ਜਿੱਦਾਂ ਅਸੀਂ ਪੁਲਿਸ ਲਾਈਨ 'ਚ ਭੇਜ ਦਿੰਦੇ ਹਾਂ ਤੇ ਪੰਜਾਬ ਪੁਲਿਸ ਦੇ ਹਵਾਲੇ ਨਾਲ ਜਦੋਂ ਮੈਂ ਗੱਲ ਕਰਦਾ। ਸੋ ਸਿਚੁਏਸ਼ਨ ਨੂੰ ਸਾਂਭਣ ਦੀ ਥਾਂ ਦੇ ਉੱਤੇ ਦੇਸ਼ ਦੀ ਬਦਨਾਮੀ ਹੁੰਦੀ ਲਾਜ਼ਮੀ ਤੌਰ ਤੇ ਇਹਨੂੰ ਠੀਕ ਕਰਨ ਦੀ ਥਾਂ ਦੇ ਉੱਤੇ ਜਿਹਨੇ ਕੋਈ ਗੱਲ ਉਠਾਈ ਹੈ ਉਹਨੂੰ ਸਜ਼ਾ ਦੇ ਦਿੱਤੀ ਜਾਂਦੀ ਹੈ। ਇਹ ਵਰਤਾਰਾ ਸਾਡੇ ਆਮ ਹੈ ਜੀ। ਬਿਲਕੁਲ ਜੀ, ਸੱਚ ਬੋਲਣ ਦੀ ਇਹੀ ਸਜ਼ਾ ਹੈ। ਤੇ ਅੱਗੇ ਮੇਰਾ ਹੋਰ ਇੱਕ ਛੋਟਾ ਜਿਹਾ ਕੁਐਸਚਨ ਹੈ ਕਿ ਪੰਜਾਬ ਦਾ ਵਿਧਾਨ ਸਭਾ ਲਈ ਨਾਮਜ਼ਦਗੀਆਂ ਅੱਜ ਤੋਂ ਸ਼ੁਰੂ।
ਹਾਂ ਬਿਲਕੁਲ, ਅਸੀਂ ਦੇਖਾਂਗੇ ਬੜੀ ਤੇਜ਼ੀ ਹੁਣ ਆਏਗੀ, ਮੈਦਾਨ ਭਖੇਗਾ। ਚੋਣ ਕਮਿਸ਼ਨ ਵੀ ਇਹਦੇ ਚ ਬੜਾ ਐਕਟਿਵ ਹੁਣ ਹੋਏਗਾ। ਚੋਣ ਕਮਿਸ਼ਨ ਨੇ ਨੋਟਿਸ ਵੀ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਆ। ਪੰਜਾਬ ਦੀਆਂ ਚੋਣਾਂ ਦੇ ਵਿੱਚ ਵੀ ਕੋਈ ਨੋਟੀਫਿਕੇਸ਼ਨ ਜਾਰੀ ਹੋਏ ਨੇ ਤੇ ਚੋਣ ਕਮਿਸ਼ਨ ਨੇ ਇੱਕ ਨਵਾਂ ਸਿਆਸੀ ਇਸ਼ਤਿਹਾਰਬਾਜ਼ੀ ਬਾਰੇ ਵੀ ਹੁਕਮ ਜਾਰੀ ਕੀਤਾ ਹੈ ਕਿ ਜਿਹੜੇ ਚੀਫ ਮਿਨਿਸਟਰ ਹੈ, ਪ੍ਰਾਈਮ ਮਿਨਿਸਟਰ ਹੈ, ਉਹਨਾਂ ਦੀ ਫੋਟੋਜ਼ ਵਗੈਰਾ ਨਹੀਂ ਹੋ ਸਕਦੀਆਂ। ਕਿਸੇ ਵੀ ਸਿਆਸੀ ਲੀਡਰ ਜਾਂ ਅਧਿਕਾਰੀਆਂ ਨੂੰ ਕਿਸੇ ਸਿਆਸੀ ਪਾਰਟੀ ਦੀਆਂ ਪ੍ਰਾਪਤੀਆਂ ਦੱਸਣ ਵਾਲੇ ਜਿਹੜੇ ਹੋਲਡਿੰਗਸ ਹੈ, ਇਸ਼ਤਿਹਾਰ ਹੈ, ਉਹਨਾਂ ਤੋਂ ਸਿਆਸੀ ਲੀਡਰਾਂ ਦੀਆਂ ਤਸਵੀਰਾਂ ਹਟਾ ਲੈਣੀਆਂ ਚਾਹੀਦੀਆਂ। ਇਹਦੇ ਸਾਕਸ਼ੀ ਮਹਾਰਾਜ ਨੇ ਕੱਲ ਬੜੀ ਇੱਕ ਘਟੀਆ ਜਿਹੀ ਗੱਲ ਕੀਤੀ ਕਿ ਆਬਾਦੀ ਜਿਹੜੀ ਦੇਸ਼ 'ਚ ਵੱਧ ਰਹੀ ਹੈ ਉਹਦੇ ਵਾਸਤੇ ਹਿੰਦੂ ਕਮਿਊਨਿਟੀ ਦੋਸ਼ੀ ਨਹੀਂ ਹੈ, ਉਹਦੇ ਵਾਸਤੇ ਉਹ ਲੋਕ ਦੋਸ਼ੀ ਜਿਹੜੇ 4-4 ਵਿਆਹ ਕਰਾਉਂਦੇ ਆ ਤੇ 40-40 ਬੱਚੇ ਜਨਮਦੇ ਆ, ਤੇ ਉਹਨਾਂ ਨੂੰ ਵੀ ਚੋਣ ਕਮਿਸ਼ਨ ਨੇ ਇੱਕ ਨੋਟਿਸ ਜਾਰੀ ਕੀਤਾ ਹੈ। ਇਸ ਤਰ੍ਹਾਂ ਦਾ ਮਾਹੌਲ ਚੱਲੇਗਾ, ਪੰਜਾਬ 'ਚ ਵੀ ਚੱਲੇਗਾ ਬਹੁਤ ਸਾਰਾ। ਪੰਜਾਬ 'ਚ ਡੇਰਿਆਂ ਨੂੰ ਘਰਾਟ ਕਰਨ ਦੀ ਕੋਸ਼ਿਸ਼ ਹੋਏਗੀ ਤੇ ਵੋਟਾਂ ਲੈਣ ਦੀ ਕੋਸ਼ਿਸ਼ ਹੋਏਗੀ ਕਈ ਪਾਸੋਂ, ਤੇ ਉਹ ਕੋਸ਼ਿਸ਼ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਫਲਤੀਆਂ ਹੋਣਗੀਆਂ ਜਿਹੜੀ ਚੋਣ ਕਮਿਸ਼ਨ ਉਹਨਾਂ ਤੇ ਨਿਗਾਹ ਰੱਖ ਰਿਹਾ। ਪਰ ਨਾਮਜ਼ਦਗੀ 18 ਤੱਕ ਚੱਲਣੀ ਹੈ। ਅੱਜ ਤੋਂ ਨੋਮੀਨੇਸ਼ਨ ਸ਼ੁਰੂ ਹੈ, 18 ਤੱਕ ਨੋਮੀਨੇਸ਼ਨ ਹੈ। 19 ਨੂੰ ਜਿਹੜੀ ਨਾਮਜ਼ਦਗੀ ਪੱਤਰ ਉਹਨਾਂ ਦਾ ਮੁਲਾਂਕਣ ਹੋਏਗਾ ਤੇ 21 ਤੱਕ ਵਾਪਸ ਲੈ ਜਾ ਸਕਦੇ ਆ ਤੇ ਫਿਰ ਮਾਰਾਮਾਰੀ ਪੂਰੀ ਹੋਏਗੀ ਜਦੋਂ ਸਾਰੇ ਕੈਂਡੀਡੇਟ ਸਾਡੇ ਸਾਹਮਣੇ ਹੋਏਗੇ। ਅਸੀਂ ਇਕੱਲੇ ਕੈਂਡੀਡੇਟ ਬਾਰੇ ਵੀ ਕੋਸ਼ਿਸ਼ ਕਰਾਂਗੇ, ਇਕੱਲੇ ਹਲਕੇ ਬਾਰੇ ਵੀ ਤੁਹਾਡੇ ਚਰਚਾ ਕਰ ਸਕੀਏ। ਪਰ ਹੁਣ ਬਹੁਤੀ ਦੇਰ ਨਹੀਂ ਹੈ, ਬਹੁਤ ਘੱਟ ਸਮਾਂ ਹੈ, ਪੰਜਾਬ ਦੀਆਂ ਚੋਣਾਂ ਸਿਰ ਤੇ ਆ ਗਈਆਂ ਤੇ ਬਹੁਤ ਥੋੜਾ ਵਕਤ ਰਹਿ ਗਿਆ ਹੈ। ਅੱਜ 11 ਤਰੀਕ ਹੋ ਗਈ ਹੈ ਤੇ ਤੁਸੀਂ ਅੰਦਾਜ਼ਾ ਕਰ ਸਕਦੇ ਹੋ ਕਿ 19/4/23 ਸਿਰਫ 23 ਦਿਨ ਰਹਿ ਗਏ ਪੰਜਾਬ ਦੀਆਂ ਚੋਣਾਂ 'ਚ, ਤੇ ਹੁਣ ਬਹੁਤ ਵੱਡੇ ਪੱਧਰ ਤੇ ਇੱਕ ਦੂਜੇ ਦੇ ਇਲਜ਼ਾਮਬਾਜ਼ੀ ਤੇ ਨਾਲ ਦੀ ਨਾਲ ਪਿੰਡ ਪੱਧਰ ਤੇ ਬੂਥ ਲੈਵਲ ਦੇ ਉੱਤੇ ਐਕਟੀਵਿਟੀਜ਼ ਹੋਣਗੀਆਂ, ਜਿਹਦੀ ਰਿਪੋਰਟ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀ ਕਰਦੇ ਰਹਾਂਗੇ। ਬਿਲਕੁਲ ਜੀ, ਮੇਰਾ ਆਖਰੀ ਸਵਾਲ, ਸਮਾਜਵਾਦੀ ਪਾਰਟੀ ਦਾ ਕਾਟੋ ਕਲੇਸ਼ ਪਿਓ ਪੁੱਤਰ ਦਾ ਕਿੱਥੇ ਤੱਕ ਗੱਲ ਪਹੁੰਚੀ ਹੈ? ਦੇਖੋ, ਪਿਓ ਪੁੱਤਰ ਦੀ ਲੜਾਈ ਦੇ ਤੌਰ ਤੇ ਭਾਵੇਂ ਇਹਨੂੰ ਪੇਸ਼ ਕੀਤਾ ਜਾ ਰਿਹਾ ਬਹੁਤਾ ਵੀ ਉੱਥੇ ਮੁਲਾਇਮ ਸਿੰਘ ਯਾਦਵ ਤੇ ਅਖਿਲੇਸ਼ ਯਾਦਵ ਉਹਨਾਂ ਦੀ ਆਪਸੀ ਕੋਈ ਈਗੋ ਟਕਰਾ ਰਹੀ ਹੈ। ਗੱਲ ਈਗੋ ਦਾ ਨਹੀਂ ਆ ਮਸਲਾ, ਅਸਲ ਦੇ ਵਿੱਚ ਪਾਰਟੀ ਦੀ ਸਟ੍ਰੈਟਜੀ ਕੀ ਆ ਇਹ ਤਾਂ ਬਾਅਦ ਚ ਪਤਾ ਲੱਗੇਗੀ। ਪਰ ਇੱਕ ਪੀੜ੍ਹੀ ਦੇ ਬਦਲਣ ਦਾ ਵੀ ਸਮਾਂ ਹੁੰਦਾ ਹੈ। ਇੱਕ ਪੀੜ੍ਹੀ ਬਦਲ ਰਹੀ ਹੁੰਦੀ ਹੈ ਤੇ ਪੀੜ੍ਹੀ ਨਵੇਂ ਵਿਜ਼ਨ ਲੈ ਕੇ ਵੀ ਆਉਂਦੀ ਹੈ। ਅਖਿਲੇਸ਼ ਯਾਦਵ ਦੀ ਜਿਹੜੀ ਗਵਰਨਮੈਂਟ ਰਹੀ ਹੈ 5 ਸਾਲ, ਉਹਨੇ ਅਖਿਲੇਸ਼ ਯਾਦਵ ਦੀ ਲੀਡਰਸ਼ਿਪ ਦੇ ਵਿੱਚ ਕਾਫੀ ਬਿਹਤਰ ਕੰਮ ਕੀਤਾ, ਲੋਕ ਉਹਨਾਂ ਨੂੰ ਪਸੰਦ ਕਰ ਰਹੇ। ਪਰ ਮੁਲਾਇਮ ਸਿੰਘ ਯਾਦਵ ਜਿਹੜੇ ਆ ਉਹਨਾਂ ਦੇ ਆਲੇ ਦੁਆਲੇ ਕੁਝ ਜਿਹੜਾ ਕਿਚਨ ਕੈਬਨਿਟ ਜਿਹੜੀ ਉਹਨਾਂ ਨੂੰ ਹੋਰ ਢੰਗ ਨਾਲ ਸ਼ਾਇਦ ਤਿਆਰ ਕਰ ਰਹੀ ਹੈ। ਅਮਰ ਸਿੰਘ ਦਾ ਮਾਮਲਾ ਬਹੁਤ ਹੈ ਤੇ ਅੱਜ ਵੀ ਮੀਟਿੰਗ ਹੋਈ ਹੈ 4 ਘੰਟੇ 3 ਘੰਟੇ ਤੱਕ ਅਖਿਲੇਸ਼ ਯਾਦਵ ਤੇ ਮੁਲਾਇਮ ਸਿੰਘ ਯਾਦਵ ਦੀ ਪਿਓ ਪੁੱਤਰ ਦੀ, ਤੇ ਸੰਭਾਵਨਾ ਤਾਂ ਇਹੀ ਹੈ ਕਿ ਮਸਲਾ ਸਾਰਟ ਆਊਟ ਹੋਏਗਾ। ਮੁਲਾਇਮ ਸਿੰਘ ਯਾਦਵ ਨਰਮ ਦਿਖਾਈ ਦੇ ਰਹੇ ਨੇ ਕਾਫੀ, ਭਾਵੇਂ ਉਹਨਾਂ ਨੂੰ ਤਕਲੀਫ ਤਾਂ ਹੈ ਇਸ ਗੱਲ ਦੀ। ਉਹਨਾਂ ਨੇ ਆਪਣੀ ਪੋਤੀ, ਉਹਨਾਂ ਦੀ ਖਬਰ ਆ ਰਹੀ ਸੀ ਕਿ ਉਹਨਾਂ ਦੀ ਪੋਤੀ ਖੇਡਦੀ ਉਹਨਾਂ ਕੋਲ ਆਈ, ਅਖਿਲੇਸ਼ ਯਾਦਵ ਦੀ ਬੇਟੀ, ਤੇ ਮੁਲਾਇਮ ਸਿੰਘ ਯਾਦਵ ਨੇ ਕਿਹਾ ਕਿ ਤੇਰਾ ਪਿਓ ਬੜਾ ਜ਼ਿੱਦੀ ਹੈ। ਤੇ ਬਾਅਦ ਵਿੱਚ ਉਸ ਬੇਟੀ ਨੇ ਆਪਣੇ ਫਾਦਰ ਨੂੰ ਜਾ ਕੇ ਕਿਹਾ ਕਿ ਦਾਦਾ ਜੀ ਆਹ ਕਹਿੰਦੇ ਸੀ ਤੇ ਅਖਿਲੇਸ਼ ਯਾਦਵ ਨੇ ਇਹ ਗੱਲ ਕਹੀ, ਇਹ ਗੱਲ ਠੀਕ ਕਹੀ ਉਹਨਾਂ ਨੇ, ਮੈਂ ਜ਼ਿੱਦੀ ਹਾਂ। ਪਰ ਜ਼ਿੱਦੀ ਕਿਉਂ ਆ? ਇਸ ਕਰਕੇ ਹੈ ਕਿ ਸਮਾਜਵਾਦੀ ਪਾਰਟੀ ਦੀ ਗਵਰਨਮੈਂਟ ਜਿਹੜੀ ਹੈ ਇਹਨੇ ਬਿਹਤਰ ਕੰਮ ਕੀਤਾ ਹੈ, ਉਹਦੀ ਕੰਟੀਨਿਊਟੀ ਹੋਵੇ। ਇੱਜ਼ਤ ਹੈ ਆਪਣੇ ਫਾਦਰ ਸਾਹਿਬ ਵਾਸਤੇ, ਪਰ ਪਾਰਟੀ ਨੂੰ ਗਲਤ ਹੱਥਾਂ ਜਾਣ ਤੋਂ ਰੋਕਣ ਲਈ ਇਸ ਕਦਮ ਜ਼ਰੂਰੀ ਸੀ, ਇਹ ਉਹਨਾਂ ਦਾ ਕਹਿਣਾ। ਸੋ ਅਲਟੀਮੇਟਲੀ ਸਮਾਜਵਾਦੀ ਪਾਰਟੀ ਨੁਕਸਾਨ 'ਚ ਰਹੇਗੀ, ਫਾਇਦੇ 'ਚ ਰਹੇਗੀ? ਇਹਦੇ ਬਾਰੇ ਵੀ ਅਗਲੇ ਹਫ਼ਤੇ ਅਸੀਂ ਕੁਝ ਗੱਲਾਂ ਕਰਾਂਗੇ, ਕਿਉਂਕਿ ਬਹੁਤ ਸਾਰੀਆਂ ਸਿਚੁਏਸ਼ਨ ਨਵੀਆਂ ਡਿਵੈਲਪ ਉੱਥੇ ਹੋ ਰਹੀਆਂ। ਕਾਂਗਰਸ ਪਾਰਟੀ ਨਾਲ ਚੋਣ ਗੱਠਜੋੜ ਸ਼ਾਇਦ ਪੋਸੀਬਿਲਿਟੀ ਬਣ ਰਹੀ ਹੈ ਅਖਿਲੇਸ਼ ਯਾਦਵ ਦੀ ਅਗਵਾਈ 'ਚ ਜਿਹੜਾ ਧੜਾ ਹੈ, ਪਰ ਉਸ ਤੋਂ ਪਹਿਲਾਂ ਕਿ ਧੜਾ ਵੱਖਰਾ ਹੋ ਜਾਏ, ਇਹ ਧੜੇ ਫਿਰ ਤੋਂ ਇਕੱਠੇ ਹੋਣ ਦੀ ਸੰਭਾਵਨਾ ਵੀ ਹਾਲੇ ਬਚੀ ਹੋਈ ਹੈ ਤੇ 1-2 ਲੋਕਾਂ ਨੂੰ ਪਾਰਟੀ 'ਚੋਂ ਕੱਢ ਕੇ ਸਾਰਿਆਂ ਨੂੰ ਇਕੱਠੇ ਕਰਨ ਵੱਲ ਵਧਿਆ ਜਾ ਸਕਦਾ ਹੈ। ਏਦਾਂ ਦੀ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ। ਜੀ ਬਹੁਤ ਬਹੁਤ ਧੰਨਵਾਦ ਸੁਸ਼ੀਲ ਜੀ ਤੁਹਾਡਾ। ਸ਼ੁਕਰੀਆ ਜੀ, ਮਿਹਰਬਾਨੀ। ਤੇ ਸਰੋਤੇ ਸਨ ਸੁਸ਼ੀਲ ਦਸਾਂਝ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਰਹੇ ਖਬਰਾਂ। ਹੁਣ ਖਬਰਾਂ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਇਹ ਪਿਆਰ ਭਰੀ ਸਤਿ ਸ੍ਰੀ ਅਕਾਲ।